ਸਰੀਆ ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ 4082722500। ਨਾਲ ਹੀ ਕ੍ਰਿਸ਼ਨ ਧਨੋਤਾ, ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ, ਵੁੱਡਲੈਂਡ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਪਰਮਜੀਤ ਕੌਰ ਰੰਗੀ, ਵੈਕਾਵਿਲ, ਜਰਨੈਲ ਸਿੰਘ, ਲਿਨਵੁੱਡ ਵਾਸ਼ਿੰਗਟਨ, ਹਰਜੀਤ ਸਿੰਘ, ਸੁਰਿੰਦਰ ਕੌਰ ਔਜਲਾ, ਡੇਲ ਸਿਟੀ, ਜੀ&T ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, 에ਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ, ਕਾਲ ਕਰ ਸਕਦੇ ਹੋ ਨਿਮਾ ਸਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 4541 ਦੇ ਉੱਤੇ। ਜੈਂਡਰ ਮੌਰਗੇਜ ਅਤੇ ਰੀਅਲ ਅਸਟੇਟ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਲੈ ਸਕਦੇ ਹੋ। ਐਗਰੀਕਲਚਰ ਲੋਨ, ਕਮਰਸ਼ੀਅਲ ਲੋਨ, ਹੋਮ ਲੋਨਸ, ਰੀਫਾਈਨੈਂਸ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰੋ 559 905 2575 ਦੇ ਉੱਤੇ। ਅਤੇ ਨਾਲ ਹੀ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਤਾਂ ਯਾਦ ਰੱਖੋ ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਨੂੰ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 415 909 0503 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਸੁਖਪਾਲ ਖਹਿਰਾ ਦੇ ਘਰ ਈਡੀ ਦੇ ਵੱਲੋਂ ਛਾਪੇਮਾਰੀ। ਹਾਂਜੀ, ਅੱਜ ਈਡੀ ਨੇ ਹੀ ਭੜਥੂ ਪਾਈ ਰੱਖਿਆ। ਜੇ ਆਪਾਂ ਦੇਖੀਏ ਤਾਂ ਸਾਰੀਆਂ ਸਿਆਸੀ ਸਫਾਂ ਦੇ ਵਿੱਚ ਇਹ ਖਬਰ ਛਾਈ ਹੋਈ ਸੀ। ਜਿੰਨੇ ਟੈਲੀਵਿਜ਼ਨ ਚੈਨਲ ਸੀ ਸਾਰੇ ਉਹ ਇਸੇ ਖਬਰ ਨੂੰ ਕਵਰ ਕਰਨ ਵਿੱਚ ਲੱਗੇ ਹੋਏ ਸੀਗੇ। ਤਾਂ ਸੁਖਪਾਲ ਸਿੰਘ ਖਹਿਰਾ ਨੇ ਅੱਜ ਦੇਰ ਸ਼ਾਮ ਸੁੱਖ ਦਾ ਸਾਹ ਲਿਆ, 2 ਘੁੱਟ ਚਾਹ ਪੀਤੀ, ਥੋੜਾ ਜਿਹਾ ਜਿੱਦਾਂ ਆਪਾਂ ਕਹਿੰਦੇ ਨਾ ਲੰਮਾ ਸਾਹ ਲੈ ਕੇ ਆਪਣੇ ਆਪ ਨੂੰ ਰਿਲੈਕਸ ਮਹਿਸੂਸ ਕੀਤਾ। ਕਿਉਂਕਿ ਦੇਰ ਸ਼ਾਮ ਈਡੀ ਜਿਹੜੀ ਆ ਉਹ ਚਲੀ ਗਈ। ਤਾਂ ਈਡੀ ਤੁਹਾਨੂੰ ਪਤਾ ਹੀ ਆ ਕਿਹਦੀ ਕੀੜੀ ਹੈ, ਉਹ ਸਭ ਨੂੰ ਪਤਾ ਹੀ ਹੈ, ਸੈਂਟਰਲ ਏਜੰਸੀ ਆ। ਤਾਂ ਤੜਕੇ ਆਪਾਂ ਜੇ ਦੇਖੀਏ ਤਾਂ ਹਾਲੇ ਲੋਕ ਟੈਲੀਵਿਜ਼ਨ ਔਨ ਕਰਕੇ ਬੈਠੇ ਹੀ ਸੀਗੇ, ਚਾਹ ਪਾਣੀ ਪੀ ਰਹੇ ਸੀਗੇ। ਨਾਲ ਦੀ ਨਾਲ ਹੀ ਇਹ ਖਬਰ ਆ ਗਈ ਕਿ ਸੁਖਪਾਲ ਸਿੰਘ ਖਹਿਰਾ ਦੀਆਂ ਰਿਹਾਇਸ਼ਾਂ ਤੋਂ ਭਾਵ ਚੰਡੀਗੜ੍ਹ ਵਿਚਲਾ ਮਕਾਨ ਤੇ ਜਿਹੜਾ ਉਹਨਾਂ ਦਾ ਜੱਦੀ ਪੁਸ਼ਤੈਨੀ ਪਿੰਡ ਵਾਲਾ ਮਕਾਨ ਆ। ਤਾਂ ਇਹਨਾਂ ਦਾ ਪਿੰਡ ਵਾਲਾ ਮਕਾਨ ਰਾਮਗੜ੍ਹ ਪਿੰਡ ਆ, ਭੁਲੱਥ ਦੇ ਬਿਲਕੁਲ ਨਜ਼ਦੀਕ। ਤਾਂ ਉੱਥੇ ਤੇ ਚੰਡੀਗੜ੍ਹ ਦੋਨਾਂ ਥਾਵਾਂ ਤੇ ਇਹ ਰੇਡ ਵੱਜੀ। ਇਸ ਤੋਂ ਇਲਾਵਾ ਜੇ ਵੇਖੀਏ ਤਾਂ ਕੁੱਲ ਮਿਲਾ ਕੇ 9 ਥਾਵਾਂ ਤੇ ਛਾਪੇਮਾਰੀ ਕਰਨ ਦੀ ਖਬਰ ਸੀਗੀ ਸਵੇਰੇ। ਪਰ ਉਸ ਤੋਂ ਬਾਅਦ ਜੇ ਆਪਾਂ ਲੋਹੜੇ ਵੇਲੇ ਤੋਂ ਬਾਅਦ ਦੀ ਗੱਲ ਕਰੀਏ ਤਾਂ ਫਿਰ ਇਹ ਖਬਰ ਮਿਲੀ ਕਿ ਇਹਨਾਂ ਦੇ ਜਿਹੜੇ ਜਵਾਈ ਨੇ, ਦਾਮਾਦ ਨੇ, ਉਹਨਾਂ ਦੇ ਘਰ ਵੀ ਈਡੀ ਪਹੁੰਚ ਗਈ। ਮਤਲਬ ਕਿ ਧੀ ਦੇ ਘਰ ਵੀ, ਲੜਕੀ ਦੇ ਘਰ ਵੀ ਪਹੁੰਚ ਗਈ। ਕਿਸੇ ਵੀ ਵਿਧਾਇਕ ਵਾਸਤੇ ਜਾਂ ਕਿਸੇ ਵੀ ਬਾਪ ਵਾਸਤੇ ਵੈਸੇ ਪਲ ਜਿਹੜੇ ਆ ਤੁਹਾਨੂੰ ਪਤਾ ਹੀ ਹੈ ਕਿੰਨੇ ਤਣਾਅ ਦੇਣ ਵਾਲੇ ਹੋਣਗੇ ਕਿ ਧੀ ਦੇ ਘਰ ਵੀ ਈਡੀ ਚੱਲ ਜਾਵੇ। ਉਸ ਤੋਂ ਇਲਾਵਾ ਜੇ ਆਪਾਂ ਦੇਖੀਏ ਤਾਂ ਸਦਨ ਦੀ ਕਾਰਵਾਈ ਚੱਲਦਿਆਂ ਇਸ ਵਿਧਾਇਕ ਤੇ ਜਿਸ ਤਰ੍ਹਾਂ ਦੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ, ਜ਼ਾਹਰਾ ਜੀ ਗੱਲ ਆ ਕਿ ਫਿਕਰਮੰਦੀ ਤੇ ਫਿਰ ਹਾਊਸ ਦੇ ਵਿੱਚ ਹੋਣੀ ਸੀਗੀ। ਤਾਂ ਸਭ ਤੋਂ ਪਹਿਲਾਂ ਇਹਨਾਂ ਦੇ ਜਿਹੜੇ ਜਿਗਰੀ ਦੋਸਤ ਆ, ਲੰਗੋਟੀਏ ਯਾਰ ਆ, ਪਰਮਿੰਦਰ ਸਿੰਘ ਢੀਂਡਸਾ ਹੋਣੀ, ਤਾਂ ਉਹਨਾਂ ਨੇ ਮੁੱਦਾ ਚੁੱਕਿਆ। ਉਹਨਾਂ ਨੇ ਆਖਿਆ ਕਿ ਬਿਲਕੁਲ ਗਲਤ ਗੱਲ ਹੈ, ਈਡੀ ਨੂੰ ਰੋਕਣਾ ਚਾਹੀਦਾ। ਜਿਹੜੇ ਉਹਨਾਂ ਨੇ ਵੀ ਸੁਰ ਦੇ ਵਿੱਚ ਸੁਰ ਮਿਲਾਇਆ, ਮਿਲੇ ਸੁਰ ਮੇਰਾ ਤੁਹਾਡਾ, ਸਾਰਿਆਂ ਨੇ ਸੁਰ ਮਿਲਾਇਆ। ਆਮ ਆਦਮੀ ਪਾਰਟੀ ਨੇ ਹਾਲਾਂਕਿ ਡਿਪਲੋਮੈਟਿਕ ਜੀ ਟਿੱਪਣੀ ਦਿੱਤੀ ਆ। ਉਹ ਕਹਿੰਦੇ ਕਿ ਵੇਖੋ ਜੇ ਤਾਂ ਇਹਦਾ ਕੋਈ ਕਸੂਰ ਆ ਸੁਖਪਾਲ ਸਿੰਘ ਖਹਿਰਾ ਦਾ, ਅਸੀਂ ਕਤਈ ਨਹੀਂ ਖੜਾਂਗੇ, ਤੇ ਜੇ ਮੰਨ ਲਓ ਇਹਦਾ ਕੋਈ ਦੋਸ਼ ਨਹੀਂ ਹੈਗਾ ਤੇ ਫਿਰ ਅਸੀਂ ਇਹਦੇ ਨਾਲ ਖਲੋਤੇ ਹਾਂ। ਇਸ ਤਰ੍ਹਾਂ ਦਾ ਇੱਕ ਡਿਪਲੋਮੈਟਿਕ ਜਿਹਾ ਉਹਨਾਂ ਨੇ ਉੱਤਰ ਦੇ ਦਿੱਤਾ ਜਦੋਂ ਇਮਦਾਦ ਦਾ ਸਵਾਲ ਕੀਤਾ ਗਿਆ। ਤਾਂ ਇਸ ਤਰ੍ਹਾਂ ਕਹਿ ਲਓ ਕਿ ਸਦਨ ਦੇ ਵਿੱਚ ਵੀ ਰੌਲਾ ਪੈ ਗਿਆ, ਸਦਨ ਤੋਂ ਬਾਹਰ ਵੀ ਰੌਲਾ ਪੈ ਗਿਆ। ਹਾਲਾਂਕਿ ਪਰਮਿੰਦਰ ਸਿੰਘ ਢੀਂਡਸਾ ਹੋਰਾਂ ਨੇ ਮੰਗ ਕੀਤੀ ਕਿ ਮਤਾ ਲਿਆਂਦਾ ਜਾਣਾ ਚਾਹੀਦਾ, ਮਤਾ ਲਿਆ ਕੇ ਉਹ ਪਾਸ ਕਰਵਾਇਆ ਜਾਣਾ ਚਾਹੀਦਾ। ਤਾਂ ਉਹ ਤਾਂ ਮੇਰੇ ਖਿਆਲ ਦੇ ਨਾਲ ਹਾਲੇ ਕਾਰਵਾਈ ਅੰਜਾਮ ਨਹੀਂ ਦਿੱਤੀ ਗਈ। ਹੋ ਸਕਦਾ ਕੱਲ੍ਹ ਨੂੰ ਫੇਰ ਡਿਸਕਸ਼ਨ ਦਾ ਹਿੱਸਾ ਬਣ ਜਾਵੇ ਇਹ ਮੁੱਦਾ। ਤਾਂ ਉਸ ਤੋਂ ਬਾਅਦ ਜੇ ਆਪਾਂ ਦੇਖੀਏ ਤਾਂ ਸੁਖਪਾਲ ਸਿੰਘ ਖਹਿਰਾ ਨੇ
ਮੀਡੀਆ ਨੂੰ ਸੰਬੋਧਨ ਹੋ ਕੇ ਕੁਝ ਗੱਲਾਂ ਜਿਹੜੀਆਂ ਉਹ ਸਾਫ਼ ਕੀਤੀਆਂ। ਕਿਉਂ? ਕਿਉਂਕਿ ਸ਼ੁਰੂਆਤ ਦੇ ਵਿੱਚੋਂ ਇਹ ਖਬਰਾਂ ਨਿਕਲੀਆਂ ਕਿ ਇਹ ਜੀ ਮਨੀ ਲਾਂਡਰਿੰਗ ਦਾ ਮਸਲਾ ਹੈ, ਦੂਸਰਾ ਇਹ ਜੀ ਕਿਤੇ ਨਾ ਕਿਤੇ ਮਨੁੱਖੀ ਸਮਗਲਿੰਗ ਦਾ ਮਸਲਾ ਹੈ, ਤੀਜਾ ਕਿਤੇ ਨਾ ਕਿਤੇ ਇਹ ਸਮਗਲਿੰਗ ਦਾ ਮਸਲਾ ਹੈ, ਚੌਥਾ ਕਿ ਇਹ ਫਰਜ਼ੀ ਪਾਸਪੋਰਟ ਦਾ ਮਸਲਾ। ਮਤਲਬ ਕਿ ਜਿੰਨੇ ਮੂੰਹ ਉਨੀਆਂ ਗੱਲਾਂ। ਤਾਂ ਉਹਨਾਂ ਨੇ ਸਾਫ਼ ਕੀਤਾ, ਉਹਨਾਂ ਕਿਹਾ ਨਾ ਨਸ਼ੇ ਦੇ ਮੁੱਦੇ 'ਤੇ ਕੋਈ ਗੱਲ ਉਹਨਾਂ ਨੇ ਪੁੱਛੀ ਆ ਮੈਥੋਂ, ਨਾ ਕੋਈ ਫਰਜ਼ੀ ਪਾਸਪੋਰਟ ਵਾਲਾ ਮਸਲਾ, ਨਾ ਅਸੀਂ ਇਸ ਤਰ੍ਹਾਂ ਦਾ ਕੰਮ ਕਰੀਏ, ਨਾ ਕੋਈ ਜਿਹੜਾ ਹਿਊਮਨ ਟ੍ਰੈਫਿਕਿੰਗ ਦਾ ਮਸਲਾ ਜਿਹੜਾ ਉਹ ਆ। ਤਾਂ ਕੁੱਲ ਮਿਲਾ ਕੇ ਉਹ ਕਹਿੰਦੇ ਆ ਕਿ ਮਸਲਾ ਹੈ ਕੁਛ ਟ੍ਰਾਂਜੈਕਸ਼ਨ ਦੇ ਨਾਲ ਜਿਹੜਾ ਮਤਲਬ ਕਿ ਮਨੀ ਲਾਂਡਰਿੰਗ ਦਾ। ਜੇ ਈਡੀ ਇਨਵੋਲਵ ਹੈ ਤਾਂ ਸਿੱਧਾ ਸਮਝ ਲਓ ਕਿ ਮਨੀ ਲਾਂਡਰਿੰਗ ਦਾ। ਤਾਂ ਉਸ ਮਨੀ ਲਾਂਡਰਿੰਗ ਦੇ ਮਸਲੇ ਜੋ ਕਹਿੰਦੇ ਆ ਕਿ ਮੇਰੇ ਤੋਂ ਇਹ ਪੁੱਛੀ ਗਏ ਆ ਕਿ ਤੁਸੀਂ ਆਪਣੇ ਬੇਟੇ ਨੂੰ ਜੋ ਟ੍ਰਾਂਜੈਕਸ਼ਨਾਂ ਕੀਤੀਆਂ ਉਹ ਦਿਖਾਓ, ਬੇਟੀ ਨੂੰ ਕੀਤੀਆਂ, ਇਸ ਤਰ੍ਹਾਂ ਦੇ ਸਵਾਲ ਹੈ। ਉਹ ਕਹਿੰਦੇ ਕਿ ਜੋ ਮੇਰੇ ਕੋਲ ਤੱਥ ਆਉਂਦੇ ਆ, ਕੋਈ ਘਪਲੇ ਦਾ ਹੈ ਜਾਂ ਬੀਬੀ ਜਗੀਰ ਕੌਰ ਦਾ ਮਸਲਾ, ਉਹਨਾਂ ਦੱਸਿਆ ਕਿ ਕਿਸ ਤਰ੍ਹਾਂ ਇਹਨਾਂ ਨੇ ਕਈ ਕਰੋੜ ਦੀ ਇੱਕ ਜ਼ਮੀਨ ਨੱਪੀ ਹੋਈ ਆ। ਇਹ ਉਹਨਾਂ ਦਾ ਦੋਸ਼ ਆ ਕਥਿਤ ਤੌਰ 'ਤੇ, ਕਿ ਮਾਜ਼ਰਾ ਮੈਨੂੰ ਨਹੀਂ ਪਤਾ, ਮੈਂ ਉਹਨਾਂ ਨੂੰ ਕੋਟ ਕਰ ਰਿਹਾ। ਤਾਂ ਉਹ ਕਹਿੰਦੇ ਕਿ ਉਹਦਾ ਇੱਕ ਪੁਲੰਦਾ ਸੀ ਉਹ ਕੱਢ ਕੇ ਲੈ ਗਏ ਵਿੱਚੋਂ, ਫਿਰ ਸਾਡੇ ਟੈਲੀਫੋਨ ਜਿਹੜੇ ਸੀ ਉਹ ਚੁੱਕ ਕੇ ਲੈ ਗਏ ਆ, ਮੇਰੇ ਬੇਟੇ ਦਾ ਲੈਪਟਾਪ ਲੈ ਗਏ ਆ, ਮੇਰੀ ਬੀਵੀ ਦਾ ਫੋਨ ਲੈ ਗਏ ਆ। ਮਤਲਬ ਕਿ ਉਹ ਕੁਛ ਨਹੀਂ ਮਿਲਿਆ। ਅਸੀਂ ਆਪਣਾ ਘਰ ਖੋਲ ਦਿੱਤਾ ਬਈ ਆ ਜੋ ਮਰਜ਼ੀ ਹੋ ਜਾਵੇ। ਆਪਣੇ ਪੰਜਾਬੀ ਦੀ ਕਹਾਵਤ ਹੈ ਨਾ, ਤੇਰੇ ਮੂਹਰੇ ਥਾਣ ਸੁੱਟਿਆ ਭਾਵੇਂ ਸੁੱਥਣ ਸਵਾ ਭਾਵੇਂ ਲਹਿੰਗਾ, ਇਹ ਜੋ ਮਰਜ਼ੀ ਕਰ ਲਾ। ਤਾਂ ਉਹ ਕਹਿੰਦੇ ਆ ਕਿ ਦੇਖੋ ਜੀ ਅਸੀਂ ਉਹਨਾਂ ਨੂੰ ਘਰ ਖੋਲ ਕੇ ਦੇ ਦਿੱਤਾ ਕਿ ਭਾਈ ਜਿੱਥੋਂ ਜਿਹੜੀ ਵੀ ਚੀਜ਼ ਤੁਹਾਨੂੰ ਚਾਹੀਦੀ ਆ ਲੱਭ ਲਓ। ਹਾਲਾਂਕਿ ਉਹਨਾਂ ਨੇ ਇਹ ਕਿਹਾ ਕਿ ਮੈਂ ਕਰਜ਼ਾਈ ਹਾਂ। ਤੁਸੀਂ ਗੱਲ ਕਰਦੇ ਹੋ ਕਿ ਮਨੀ ਲਾਂਡਰਿੰਗ ਜਾਂ ਬਾਹਰੋਂ ਆਈ ਫੰਡਿੰਗ ਦੀ, ਤਾਂ ਫੰਡਿੰਗ ਜਿਹੜੀ ਆ ਉਹ ਉਹਨਾਂ ਨੇ ਇਹ ਗੱਲ ਕਹੀ ਆ ਕਿ ਕੁਛ ਮਤਲਬ ਕਿ ਕਿਸਾਨ ਜਿੱਦਾਂ ਸੁਸਾਈਡ ਕਰ ਗਏ ਜਾਂ ਇਸ ਐਜੀਟੇਸ਼ਨ ਦੇ ਵਿੱਚ ਚੱਲ ਬਸੇ, ਉਹਨਾਂ ਨੂੰ ਹੈਲਪ ਵਾਸਤੇ ਜੇ ਕੋਈ ਕਰਦਾ ਤੇ ਫੜਾ ਆਏ ਉਹਨੇ, ਅਸੀਂ ਇੰਨਾ ਕੁ ਸਾਡਾ ਉਹਦੇ ਵਿੱਚ ਕਿਰਦਾਰ ਹੈ, ਇੰਨੀ ਕੁ ਭੂਮਿਕਾ, ਹੋਰ ਅਸੀਂ ਕੀ ਕਰਨਾ। ਉਹਨਾਂ ਨੇ ਕਿਹਾ ਕਿ ਮੇਰੀ ਮਾਲੀ ਹਾਲਤ ਇਹ ਵੇਖ ਲਓ ਕਿ ਉਸ ਤਰ੍ਹਾਂ ਕੋਈ ਘਰ ਦੀ ਗੱਲ ਕਰਦਾ ਨਹੀਂ, ਮੈਂ ਤੁਹਾਡੇ ਮੂਹਰੇ ਕਰਦਾ। ਅੱਜ ਮੈਂ ਮਤਲਬ ਕਿ ਆਪਣੇ ਦਿਲ ਦੀ ਗੱਲ ਕਹਿੰਦਾ। ਤਾਂ ਉਹਨਾਂ ਆਖਿਆ ਕਿ ਮੈਂ 2 ਕਰੋੜ ਰੁਪਈਏ ਦਾ ਕਰਜ਼ਾਈ ਹਾਂ ਇਸ ਵੇਲੇ, ਜਿੱਥੋਂ ਮਰਜ਼ੀ ਕਾਗਜ਼ ਕਢਾ ਲਓ, ਲਿਮਟ ਮੈਂ ਬਣਾਈ ਹੋਈ ਆਪਣੀ ਪਹਿਲੀ 'ਤੇ, ਔਰ ਉਹਦਾ ਵਿਆਜ ਭਰਦਾ। ਕਈ ਵਾਰ ਉਹ ਵਿਆਜ ਭਰਨ ਜੋਗੇ ਵੀ ਮੇਰੇ ਕੋਲ ਪੈਸੇ ਨਹੀਂ ਹੁੰਦੇ, ਮੈਂ ਆਪਣੇ ਕਦੇ ਜਵਾਈ ਤੋਂ ਫੜ ਲੈਣਾ, ਕਦੇ ਆਪਣੇ ਕਿਸੇ ਹੋਰ ਭੈਣ ਭਾਈ ਤੋਂ ਫੜ ਲੈਣਾ। ਫਿਰ ਉਹਨਾਂ ਇੱਕ ਹੋਰ ਗੱਲ ਆਖੀ, ਉਹਨਾਂ ਆਖਿਆ ਕਿ ਦੇਖੋ ਥੋੜ੍ਹੇ ਦਿਨ ਪਹਿਲਾਂ ਇੱਕ MLA ਆਇਆ ਸੀ, ਸ਼ਾਇਦ ਪਿਰਮਲ ਸਿੰਘ ਦਾ ਨਾਮ ਲਿਆ ਸੀ, ਤੇ ਉਹਨੇ ਆ ਕੇ ਆਖਿਆ ਕਿ 3-4 ਬੰਦੇ ਆ ਜਿਹੜੇ ਕੈਂਸਰ ਪੀੜਤ ਆ, ਥੋੜ੍ਹੀ ਬਹੁਤੀ ਉਹਨਾਂ ਦੀ ਹੈਲਪ ਕਰੋ ਭਾਈ। ਉਹ ਆਂਦੇ ਵੀ, ਮੈਂ ਕਿਹਾ ਵੀ ਠੀਕ ਹੈ ਕੋਈ ਗੱਲ ਨਹੀਂ। ਮੈਂ ਕਹਿੰਦੇ ਕਿ ਮੈਂ ਆਪਣੀ ਬੇਟੀ ਨੂੰ ਆਖਿਆ ਤੇ ਆਪਣੇ ਜਵਾਈ ਨੂੰ ਆਖਿਆ, ਉਹਨਾਂ ਨੇ ਮਤਲਬ ਕਿ 10-10, 12-12 ਹਜ਼ਾਰ ਜਾਂ 15-20 ਹਜ਼ਾਰ ਇਸ ਤਰ੍ਹਾਂ ਦੀਆਂ 3-4 ਟ੍ਰਾਂਜੈਕਸ਼ਨਾਂ ਜਿਹੜੀਆਂ ਉਹ ਕਰਵਾ ਦਿੱਤੀਆਂ। ਕਹਿੰਦੇ ਕਿ ਉਹ ਵੀ ਡਿਟੇਲ ਲੈ ਕੇ ਗਏ। ਇੱਥੋਂ ਤੱਕ ਕਿ ਸਾਡੇ ਜਵਾਕਾਂ ਦੇ ਜਿਹੜੇ ਵਿਆਹ ਹੋਏ ਆ ਕਿ ਬੇਟੀ ਦਾ ਜਾਂ ਬੇਟੇ ਦਾ, ਤੁਹਾਨੂੰ ਪਤਾ ਹੀ ਓਰੀਜਨਲੀ ਮੇਰੇ ਖਿਆਲ ਦੇ ਨਾਲ ਜ਼ਿਆਦਾ ਸਮਾਂ ਨਹੀਂ ਹੋਇਆ, ਥੋੜ੍ਹੇ ਸਮੇਂ ਦੀਆਂ ਹੀ ਗੱਲਾਂ ਨੇ। ਉਹ ਕਹਿੰਦੇ ਕਿ ਉਹ ਡਾਇਰੀ ਦੇ ਵਿੱਚ ਨੋਟਿੰਗ ਆ, ਮਤਲਬ ਕਿ ਲੱਡੂਆਂ ਵਾਲੇ ਨੂੰ ਕਿੰਨੇ ਪੈਸੇ ਦਿੱਤੇ ਆ, ਪਰਾਤਾਂ ਵਾਲੇ ਨੂੰ ਕਿੰਨੇ ਪੈਸੇ ਦਿੱਤੇ ਆ, ਤੇ ਉਹ ਵੀ ਚੁੱਕ ਕੇ ਲੈ ਗਏ। ਕਹਿੰਦੇ ਕਮਾਲ ਦੀ ਗੱਲ ਹੈ, ਕਿਹੋ ਜਿਹੀ ਰੇਡ ਆ, ਸਾਨੂੰ ਤੇ ਸਮਝ ਨਹੀਂ ਆਈ। ਤਾਂ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਅਸਲ ਦੇ ਵਿੱਚ ਇਹ ਮਸਲਾ ਜਿਹੜਾ ਉਹ ਇੱਧਰਲੇ ਪਾਸੇ ਜੁੜਿਆ। ਹੁਣ ਇਸ ਮਸਲੇ ਨੂੰ ਜਿਵੇਂ ਮਰਜ਼ੀ ਕੋਈ ਜੋੜੀ ਜਾਵੇ, ਦੇਖੋ ਕੋਈ ਖੁਸ਼ ਵੀ ਹੋ ਸਕਦਾ ਆ ਖੈਰੇ ਦਾ ਵਿਰੋਧੀ, ਕੋਈ ਉਹਦਾ ਸਮਰਥਕ ਹੈ ਜਿਹੜਾ ਦੁਖੀ ਵੀ ਹੋ ਸਕਦਾ, ਅੱਡੋ ਅੱਡ ਰਾਏ ਆ। ਪਰ ਜਿਹੜੀ ਅੰਦਰ ਦੀ ਗੱਲ ਆ ਵੀ ਇਹਦੀ ਵਜ੍ਹਾ ਜਿਹੜੀ ਲੱਭੀ ਜਾਵੇ ਉਹ 2 ਕਿਸਮ ਦੀ ਆ। ਵੈਸੇ ਤੇ ਸ਼ਿਕਾਇਤ ਸੁਖਪਾਲ ਸਿੰਘ ਖੈਰੇ ਦੇ ਖਿਲਾਫ ਹੈਗੀ ਹੈ, ਇੱਕ ਪਤਾ ਵੀ ਉਹਦੇ ਤੇ ਕਾਰਵਾਈ ਹੋਈ ਆ, FIR ਜਿਹੜੀ ਆ ਉਹ ਦਿਖਾਈ ਹੋਣੀ ਆ ਉਹਨਾਂ ਦੇ ਵਕੀਲਾਂ ਨੂੰ। ਹਾਲਾਂਕਿ ਪਹਿਲਾਂ ਸ਼ੁਰੂਆਤ ਦੇ ਵਿੱਚ ਜਦੋਂ ਸਵੇਰੇ ਖਬਰ ਆਉਂਦੀ ਸੀ ਤਾਂ ਇਹਨਾਂ ਦੇ ਜਿਹੜੇ ਵਕੀਲ ਪਹੁੰਚੇ ਸੀਗੇ ਇਹਨਾਂ ਦੀ ਰਿਹਾਇਸ਼ਗਾਹ ਤੇ, ਉਹਨਾਂ ਨੇ ਤੇ ਇੱਥੋਂ ਤੱਕ ਦੋਸ਼ ਲਾਇਆ ਕਿ ਮੈਨੂੰ ਅਗਾਹ ਨਹੀਂ ਜਾਣ ਦਿੱਤਾ। ਫਿਰ ਬੈਂਸ ਸਾਹਿਬ ਆਏ, ਰਾਜਵਿੰਦਰ ਸਿੰਘ ਬੈਂਸ ਜਿਹੜੇ ਆ, ਸ਼ਾਇਦ ਉਹਨਾਂ ਨੇ ਗੱਲਬਾਤ ਕੀਤੀ ਆ ਤੇ ਉਹ ਕਹਿੰਦੇ ਕਿ ਥੋੜ੍ਹੀ ਬਹੁਤੀ ਡਿਟੇਲ ਦੱਸੀ ਹੈ, ਬਾਕੀ ਕੁਛ ਦੱਸ ਹੀ ਨਹੀਂ ਸੀ ਰਹੇ। ਮਤਲਬ ਕਿ ਐਵੇਂ ਡਾਕੂਮੈਂਟ ਜਿਹੜੇ ਉਹ ਇਕੱਠੇ ਕਰੀ ਜਾ ਰਹੇ ਸੀਗੇ, ਦੱਸ ਕੁਛ ਨਹੀਂ ਰਹੇ ਸੀਗੇ ਕਿ ਕੀ ਮਾਜਰਾ ਹੈ, ਕੀ ਮਸਲਾ ਹੈ। ਤਾਂ ਉਹ ਜਿਹੜਾ ਸਵੇਰੇ ਵਕੀਲ ਬੋਲ ਰਿਹਾ ਸੀ, ਮੈਨੂੰ ਸੁਣ ਰਿਹਾ ਸੀਗਾ ਟੈਲੀਵਿਜ਼ਨ ਚੈਨਲ ਤੇ ਲਾਈਵ, ਕਿ ਅਗਾਂਹ ਜਾਣ ਨਹੀਂ ਦਿੱਤਾ, ਇੱਕ ਵਕੀਲ ਨੂੰ ਵੀ ਨਹੀਂ ਜਾਣ ਦਿੱਤਾ। ਤਾਂ ਤੁਸੀਂ ਕਿਤਾਬ ਨੂੰ ਇੱਥੇ ਕਾਨੂੰਨੀ ਸਹਾਇਤਾ ਦਿੰਦੇ ਤੇ ਇੱਥੇ ਇੱਕ ਮੌਕੇ ਦਾ ਵਿਧਾਇਕ ਹੈ। ਇਹ ਵੀ ਦੇਖੋ ਨਾ ਕਿ ਸਦਨ ਚੱਲ ਰਿਹਾ ਸੀਗਾ,
ਇਹਨਾਂ ਦੇ ਵਿਸ਼ੇਸ਼ ਅਧਿਕਾਰ ਹੁੰਦੇ MLA ਦੇ, ਤਾਂ ਉਹ ਸਭ ਕੁਝ ਤਾਕ 'ਤੇ ਰੱਖ ਕੇ ਕਿ ਪੰਜਾਬ ਦਾ ਸਦਨ ਹੈ ਜਿਹੜਾ ਉਹ ਇਸ ਵੇਲੇ ਚਲੰਤ ਹੈ। ਉਹ ਸੁਖਪਾਲ ਸਿੰਘ ਖਹਿਰਾ ਉਹ ਬੈਠਕਾਂ ਦਾ ਹਿੱਸਾ ਬਣ ਰਹੇ ਨੇ, ਮੀਟਿੰਗਾਂ ਦਾ ਹਿੱਸਾ ਬਣ ਰਹੇ ਨੇ। ਉਹ ਤਮਾਮ ਚੀਜ਼ਾਂ ਜਿਹੜੀਆਂ ਉਹ ਛਿੱਕੇ 'ਤੇ ਟੰਗ ਕੇ ਇਹ ਸਾਰੀ ਕਾਰਵਾਈ ਅੰਜਾਮ ਦਿੱਤੀ ਗਈ ਆ। ਤਾਂ ਵਜ੍ਹਾ ਜੇ ਲੱਭਣੀ ਹੋਵੇ ਤਾਂ ਇੱਕ ਤਾਂ ਸ਼ਿਕਾਇਤ ਪਈ ਆ। ਵੈਸੇ ਸੁਖਪਾਲ ਸਿੰਘ ਖਹਿਰੇ ਦਾ ਜੇ ਤੁਸੀਂ ਸਿਆਸੀ ਜੀਵਨ ਵੇਖੋਗੇ ਤਾਂ ਉਤਰਾ ਚੜਾਅ ਲਾਈ ਆ, ਬੜੇ ਇਲਜ਼ਾਮਾਤ ਲੱਗੇ ਨੇ। ਸੁਖਪਾਲ ਸਿੰਘ ਖਹਿਰੇ ਜਿੰਨੇ ਇਲਜ਼ਾਮਾਤ ਅੱਜ ਤੱਕ ਲੱਗੇ ਨਹੀਂ ਹੋਣੇ ਮੈਨੂੰ ਲੱਗਦਾ ਆਮ ਬੰਦੇ 'ਤੇ ਜਿਹੜਾ ਰਾਜਨੀਤੀ 'ਚ ਆ, ਕਿਉਂਕਿ ਲੰਮਾ ਸਫ਼ਰ ਹੈ ਇਹਨਾਂ ਦਾ। ਪਿਛੋਕੜ ਅਕਾਲੀ ਸੀ, ਫਿਰ ਚਲੋ ਇਹਨਾਂ ਨੇ ਪਹਿਲਾ ਇਲੈਕਸ਼ਨ 97 'ਚ ਲੜਿਆ ਕਾਂਗਰਸ ਵੱਲੋਂ, ਫਿਰ 2002 'ਚ ਦੋਨੀ ਵਾਰੀ ਹਾਰ ਗਏ, 2007 'ਚ ਜਿੱਤ ਗਏ ਪਰ ਉਦੋਂ ਕਾਂਗਰਸ ਹਾਰ ਗਈ, 2012 'ਚ ਫਿਰ ਹਾਰ ਗਏ, 2011 'ਚ ਇੱਧਰ ਪਾਰਟੀ 'ਚ ਆ ਗਏ। ਤਾਂ ਇਸ ਦਰਮਿਆਨ ਜੇ ਤੁਸੀਂ ਵੇਖੋਗੇ ਸੁਖਪਾਲ ਸਿੰਘ ਖਹਿਰੇ 'ਤੇ ਕਿਹੜਾ ਦੋਸ਼ ਨਹੀਂ ਲੱਗਿਆ। ਕਦੇ NRI ਤੋਂ ਪੈਸੇ ਖਾਣ ਦਾ ਦੋਸ਼ ਲੱਗਿਆ, ਕਦੇ ਤਰਪਾਲ ਚੋਰੀ ਦਾ ਦੋਸ਼ ਲੱਗਿਆ, ਕਦੇ ਕਿਸੇ ਕਿਸਮ ਦਾ ਨਸ਼ੇ ਵਾਲਾ ਮਾਜਰਾ ਆ ਗਿਆ। ਤੁਹਾਨੂੰ ਪਤਾ ਹੀ ਹੈ ਉਸ ਦੇਵੀ ਦੇ ਮਾਮਲੇ ਦੇ ਵਿੱਚ ਜਿਹੜੇ ਸੀਗੇ ਪਬਲਿਕ ਪ੍ਰੋਸੀਕਿਊਟਰ ਉਹਨਾਂ ਨੇ ਲਿਖਤੀ ਦੇ ਦਿੱਤਾ ਸੀਗਾ ਕਿ ਇਹਨਾਂ ਨੇ ਕਾਲਾਂ ਕੀਤੀਆਂ ਨੇ 27 ਮਾਰਚ ਤੋਂ ਲੈ ਕੇ ਮੇਰੇ ਖਿਆਲ ਦੇ ਨਾਲ 8 ਮਾਰਚ ਤੱਕ ਦਾ ਹਵਾਲਾ ਦਿੱਤਾ ਗਿਆ ਸੀਗਾ। 2015 ਦੀ ਗੱਲ ਕਿ 65 ਮਰਤਬਾ ਕਾਲਿੰਗ ਹੋਈ ਆ ਦੇਵੀ ਦੇ ਨਾਲ, ਤੇ ਉਹ ਮੁੱਦਾ ਜਿਹੜਾ ਉਹ ਵੀ ਇਹਨਾਂ ਦੀ ਗੱਲ ਦਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪੂਰਾ ਫਾਹ ਬਣਿਆ ਰਿਹਾ। ਸੁਪਰੀਮ ਕੋਰਟ ਤੋਂ ਰਾਹਤ ਮਿਲੀ। ਫਿਰ ਇਹਨਾਂ ਦੇ ਜਿਹੜੇ ਆਪਣੇ ਸਹਿਯੋਗੀ ਹੁੰਦੇ ਸਨ ਆਮ ਆਦਮੀ ਪਾਰਟੀ 'ਚ ਬਲਵੀਰ, ਜਿਹੜੇ ਡਾਕਟਰ ਬਲਵੀਰ ਵੱਜਦੇ ਸੀ ਪਟਿਆਲੇ ਵਾਲੇ, ਉਹਨਾਂ ਨੇ ਦੋਸ਼ ਲਾ ਦਿੱਤਾ ਕਿ ਭਾਈ ਇਹ ਪੈਸੇ ਖਾ ਗਿਆ ਖਹਿਰਾ। ਮਤਲਬ ਕਿ ਤੁਸੀਂ ਹੁਣ ਦੇਖ ਲਓ ਕੋਈ ਦੋਸ਼ ਰਹਿ ਗਿਆ। ਹਾਲਾਂਕਿ ਇਹ ਗੱਲ ਸਾਫ਼ ਆ ਕਿ ਸੁਖਪਾਲ ਸਿੰਘ ਖਹਿਰੇ 'ਤੇ ਅੱਜ ਤੱਕ ਕੋਈ ਦੋਸ਼ ਸਾਬਤ ਨਹੀਂ ਹੋਇਆ, ਪਰ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਸੁਖਪਾਲ ਸਿੰਘ ਖਹਿਰੇ ਦੇ ਜੇ ਤੁਸੀਂ ਸਿਆਸੀ ਜੀਵਨ 'ਤੇ ਝਾਤ ਮਾਰੋਗੇ ਤਾਂ ਬਹੁਤ ਅਪ ਡਾਊਨ ਨੇ ਉਹਨਾਂ ਦੇ ਜੀਵਨ। ਮੈਂ ਤਾਂ ਕਹਿੰਦਾ ਨਾ ਕਿ ਨਾ ਸੁੱਖ ਪਾ ਲਿਆ ਪਰ ਸੁੱਖ ਦੀ ਭਾਲ ਰਹਿੰਦੀ ਉਹਨਾਂ ਨੂੰ ਸਿਆਸੀ ਤੌਰ 'ਤੇ। ਉਹ ਸੁੱਖ ਨਹੀਂ, ਤੁਸੀਂ ਦੇਖ ਲਓ LOP ਬਣੇ ਤਾਂ ਕੁਛ ਕੁ ਮਹੀਨੇ ਖੁਸ਼ੀ ਕਾਇਮ ਰਹੀ, ਬਾਅਦ ਦੇ ਵਿੱਚ ਉਹ ਵੀ ਬੜਾ ਘਮਸਾਨ ਮਚਿਆ। ਨਵੀਂ ਆਪ ਦੀ ਪਾਰਟੀ ਬਣਾਈ, ਤਦ ਵੀ ਕੁਛ ਨਹੀਂ ਹੋਇਆ, ਕੁਛ ਨਹੀਂ ਵਟਿਆ ਗਿਆ। ਸੋ ਜੇ ਵਜ੍ਹਾ ਲੱਭਣੀ ਹੋਵੇ ਇਹਦੇ ਪਿੱਛੇ ਦੇਖੋ ਸਾਫ਼ ਤੌਰ 'ਤੇ ਆਪਾਂ ਕਹਿ ਸਕਦੇ ਹਾਂ ਕੋਈ ਡਰੱਗ ਦਾ ਕੋਈ ਵੱਡਾ ਮਸਲਾ ਨਹੀਂ, ਕਿਉਂਕਿ ਸੁਪਰੀਮ ਕੋਰਟ ਨੇ ਇਹਨਾਂ ਦਾ ਸਮਨ ਸਟੇ ਕਰ ਦਿੱਤਾ ਸੀ, ਬਹੁਤ ਵੱਡੀ ਰਿਲੀਫ ਮਿਲ ਗਈ ਸੀ। ਦੂਜੀ ਗੱਲ ਜਿਹੜੀ ਵਜ੍ਹਾ ਲੱਭਦੀ ਆ, ਦੇਖੋ ਅੰਦਰੂਨੀ ਜਿਹੜੇ ਸੋਰਸਸ ਨੇ ਜਿਹੜੇ ਇਹਨਾਂ ਦੇ ਨਾਲ ਬਹੁਤ ਲੰਮਾ ਸਮਾਂ ਗੁਜ਼ਾਰ ਚੁੱਕੇ ਆ, ਜੇ ਉਹਨਾਂ ਦੇ ਨਾਲ ਗੱਲ ਕਰੀਏ ਉਹ ਕਹਿੰਦੇ ਕਿ ਦੇਖੋ ਇੱਕ ਦੋ ਵਜ੍ਹਾ ਹੈਗੀਆਂ ਸਾਡੇ ਕੋਲ। ਨੰਬਰ 1 ਕਿ ਜਿੱਦਾਂ ਨਵਰੀਤ ਸਿੰਘ ਦਾ ਮਸਲਾ ਲੈ ਕੇ ਬੋਲ ਰਹੇ ਨੇ। ਸੈਕੰਡਲੀ ਜੇ ਆਪਾਂ ਦੇਖੀਏ ਤਾਂ USA ਦੇ ਖਿਲਾਫ ਦੇਸ਼ ਦੇ ਵਿੱਚੋਂ ਜੇ ਕਿਤੇ ਪਹਿਲੇ ਲੀਡਰ ਨੇ ਆਵਾਜ਼ ਬੁਲੰਦ ਕੀਤੀ ਸੀਗੀ ਤਾਂ ਉਹ ਸੁਖਪਾਲ ਸਿੰਘ ਖਹਿਰਾ ਦੀ ਆਵਾਜ਼ ਸੀ। ਤਾਂ ਦੂਜੀ ਇੱਕ ਵਜ੍ਹਾ ਉਹ ਹੋਰ ਵੀ ਦੇ ਰਹੇ, ਉਹ ਕਹਿੰਦੇ ਕਿ ਇਹ ਤਾਂ ਹੈ ਹੀ ਆ ਕਿ ਕਿਸਾਨ ਐਜੂਕੇਸ਼ਨ ਦੇ ਵਿੱਚ ਨਵਰੀਤ ਸਿੰਘ ਦਾ ਮਸਲਾ ਜੇ ਕਿਸੇ ਨੇ ਬੁਲੰਦ ਆਵਾਜ਼ ਨਾਲ ਚੁੱਕਿਆ ਤੇ ਸੁਖਪਾਲ ਖਹਿਰਾ। ਪਰ ਦੂਸਰੀ ਵਜ੍ਹਾ ਉਹ ਇੱਕ ਬੜੀ ਪੁਖਤਾ ਦਿੰਦੇ ਆ, ਉਹ ਕਹਿੰਦੇ ਆ ਕਿ ਥੋੜ੍ਹਾ ਸਮਾਂ ਪਹਿਲਾਂ, ਮਤਲਬ ਕਿ ਕੁਛ ਮਹੀਨੇ ਪਹਿਲਾਂ ਦੀ ਗੱਲ ਹੋਊਗੀ ਕਿ ਇਹਨਾਂ ਨੂੰ ਅਪਰੋਚ ਕੀਤਾ ਗਿਆ ਕੌਮੀ ਲੀਡਰਸ਼ਿਪ ਭਾਜਪਾ ਵੱਲੋਂ ਕਿ ਤੁਸੀਂ ਭਾਈ ਇੱਧਰ ਨੂੰ ਆ ਜਾਓ। ਤਾਂ ਇਹਨਾਂ ਨੇ ਜਵਾਬ ਦਿੱਤਾ, ਮਤਲਬ ਕਿ ਜਿਹੜੇ ਇਹਨਾਂ ਦੇ ਟੌਪ ਦੇ ਲੀਡਰ ਆ ਅਮਿਤ ਸ਼ਾਹ ਹੀ ਹੋਣਗੇ, ਹੋਰ ਕਿਹੜੇ ਆ, ਕਿਉਂਕਿ ਉਹ ਤੁਹਾਨੂੰ ਪਤਾ ਜੋੜ ਤੋੜ ਦੇ ਮਹਾਰਥੀ ਹੈ ਜਾਂ ਕੋਈ ਹੋਰ ਹੋਏਗਾ। ਹੁਣ ਵਿੱਚ ਦੀਆਂ ਗੱਲਾਂ ਤਾਂ ਆਪਾਂ ਨਹੀਂ ਕਿਸੇ ਤੱਥ ਤੋਂ ਨਹੀਂ ਆਪਾਂ ਕੋਈ ਗੱਲ ਨਹੀਂ ਕਰ ਸਕਦੇ, ਪਰ ਟੌਪ ਦਾ ਲੀਡਰ ਕਹਿੰਦੇ ਨੇ ਨੰਬਰ 1 ਨੂੰ ਸਮਝ ਲਓ ਕਿ ਜਿਹੜਾ ਟੌਪ ਦੇ ਲੀਡਰਾਂ 'ਚੋਂ। ਤਾਂ ਇਹਨਾਂ ਨੇ ਜਵਾਬ ਦਿੱਤਾ, ਮਤਲਬ ਕਿ ਭਾਈ ਮੈਨੂੰ ਤੁਸੀਂ ਇਸ ਮਾਮਲੇ 'ਚ ਨਾ ਫੋਨ ਕਰੋ, ਨਾ ਪਹੁੰਚ ਕਰੋ, ਮੈਂ ਇਸ ਤਰ੍ਹਾਂ ਕੋਈ ਵੀ ਮੋੜਾ ਨਹੀਂ ਕੱਟਣਾ। ਤਾਂ ਇਹ ਇੱਕ ਦੂਸਰੀ ਵਜ੍ਹਾ ਜਿਹੜੀ ਉਹ ਦਿੱਤੀ ਜਾ ਸਕਦੀ ਆ ਕਿ ਅੱਜ ਤੋਂ ਕੁਛ ਮਹੀਨੇ ਪਹਿਲਾਂ ਪਹੁੰਚ ਹੋਈ ਸੀਗੀ, ਪਰ ਹੁਣ ਤਾਂ ਕੋਈ ਮਾਜਰਾ ਹੀ ਨਹੀਂ ਰਹਿ ਗਿਆ। ਤੁਹਾਨੂੰ ਪਤਾ ਹੀ ਆ ਕਿ ਵੇਖੋ ਇੱਥੇ ਕੀ ਮਸਲਾ ਹੈ ਕਿ ਜੇ ਆਪਾਂ ਆਮ ਆਦਮੀ ਪਾਰਟੀ ਜਾਂ ਅਕਾਲੀ ਦਲ ਦੇਖੀਏ ਜਾਂ ਭਾਰਤੀ ਜਨਤਾ ਪਾਰਟੀ ਦੇਖੀਏ ਜਾਂ ਕਾਂਗਰਸ ਦੇਖੀਏ, ਸਾਰਿਆਂ ਦੇ ਸਮੀਕਰਨ ਇਹੋ ਜਿਹੇ ਆ ਕਿ ਭਾਜਪਾ ਉਹਨਾਂ 'ਚ ਸਭ ਤੋਂ ਪਛੜੀ ਹੋਈ ਹੈ। ਭਾਜਪਾ ਦੀ ਸਰਕਾਰ ਬਣਨ ਦੀ ਤਾਂ ਹੁਣ ਕੋਈ ਉਮੀਦ ਹੀ ਨਹੀਂ ਹਾਲ ਦੀ ਘੜੀ, ਜਿਸੇ ਤਰ੍ਹਾਂ ਚੱਲਦਾ ਰਿਹਾ। ਤਾਂ ਭਾਜਪਾ ਜੁਆਇਨ ਕਰਨਾ ਤਾਂ ਬਹੁਤ ਰਿਸਕੀ ਕੰਮ ਹੈ ਇਸ ਟਾਈਮ। ਪਰ ਇੱਕ ਚੀਜ਼ ਇਹ ਵੀ ਵੇਖੀ ਜਾ ਸਕਦੀ ਆ ਕਿ ਭਾਜਪਾ ਜੇ ਚਾਹਵੇ, ਮੰਨ ਲਓ ਉਹਨਾਂ ਦੇ ਕੋਲ ਸਾਰੀ ਮਸ਼ੀਨਰੀ ਆ, ਬਹੁਤ ਕਹਿ ਲਈਏ ਕਿ ਅਥਾਹ ਤਾਕਤ ਹੈ ਉਹਨਾਂ ਦੇ ਕੋਲ। ਜੇ ਆਪਾਂ ਇਹ ਵੇਖਣਾ ਹੋਵੇ ਕਿ ਉਹ ਸਰਕਾਰ ਕਿਹਦੀ ਬਣਦੀ ਵੇਖਣਾ ਚਾਹੁੰਣਗੇ, ਇੱਕ ਘੱਟ ਗਿਣਤੀ ਸੂਬਾ ਜਿਹਦੇ ਵਿੱਚ ਆਪਾਂ ਦੇਖ ਲਈਏ ਘੱਟ ਗਿਣਤੀ ਸੂਬਾ ਬਹੁ ਗਿਣਤੀ ਦੇ ਵਿੱਚ ਆ, ਮਤਲਬ ਕਿ ਇੱਥੇ ਸਿੱਖਾਂ ਦੀ ਜਿਹੜੀ ਘੱਟ ਗਿਣਤੀ ਆ, ਮਾਈਨੋਰਟੀ ਮੈਜੋਰਟੀ ਦੇ ਵਿੱਚ ਆ, ਕਸ਼ਮੀਰ ਵਾਲਾ ਮਸਲਾ। ਤਾਂ ਇੱਥੇ ਸਰਕਾਰ ਕਿਹਦੀ ਵੇਖਣੀ ਚਾਹੁੰਣਗੇ? ਤਾਂ ਜ਼ਾਹਰਾ ਜੀ ਗੱਲ ਆ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੀ ਵੇਖਣਾ ਚਾਹੁੰਣਗੇ ਤਾਂ ਕਿ
2027 ਵਾਸਤੇ ਘੱਟੋ ਘੱਟ ਆਪਣਾ ਸਫ਼ਰ ਹੈ ਜਿਹੜਾ ਸੁਖਾਲਾ ਕੀਤਾ ਜਾ ਸਕੇ। ਤਾਂ ਇਹ ਚੀਜ਼ਾਂ ਰਾਜਨੀਤਿਕ ਪੱਖ ਤੋਂ ਅੱਜ ਚਰਚਾ ਦਾ ਵਿਸ਼ਾ ਨੇ। ਹਾਲਾਂਕਿ ਮੈਂ ਕਿਸੇ ਦੀ ਵੀ ਪੁਸ਼ਟੀ ਨਹੀਂ ਕਰਦਾ, ਮੈਂ ਤੁਹਾਨੂੰ ਦੱਸ ਰਿਹਾ ਕਿ ਕੁਝ ਸੋਰਸ ਵਜ੍ਹਾ ਦੇ ਰਹੇ ਆ, ਕੁਝ ਚਰਚਾਵਾਂ ਚੱਲ ਰਹੀਆਂ ਨੇ, ਕੁਝ ਖੁਦ ਸੁਖਪਾਲ ਸਿੰਘ ਖਹਿਰੇ ਨੇ ਕਿਹਾ ਕਿ ਮੈਂ ਬੋਲਦਾ, ਮੈਂ ਇਸੇ ਕਰਕੇ ਰੜਕਦਾ, ਦਾ ਮਤਲਬ ਆ। ਤਾਂ ਇਹ ਸਾਰੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਵਜ਼ੂਏ ਆ, ਵਜ਼ਾਤ ਆ, ਇਹ ਸਾਰੀਆਂ ਕਾਰਨਾਂ ਕਾਰਕਾਂ ਨੂੰ ਜੋੜ ਕੇ ਜੇ ਆਪਾਂ ਸਿੱਟਾ ਕੱਢੀਏ ਤਾਂ ਕਿਤੇ ਨਾ ਕਿਤੇ ਮਸਲਾ ਤੇ ਹੁਆ ਕਿ ਕੇਂਦਰੀ ਏਜੰਸੀ ਦਾ ਬਹੁਤ ਵੱਡਾ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਦਾਬਾ ਜਿਹੜਾ ਉਹ ਸੁਖਪਾਲ ਸਿੰਘ ਖਹਿਰੇ ਤੇ ਵੱਜਿਆ। ਕਿਉਂ? ਕਿਉਂਕਿ ਸੁਖਪਾਲ ਸਿੰਘ ਖਹਿਰੇ ਦੇ ਰਿਸ਼ਤੇਦਾਰਾਂ ਤੱਕ ਚਲੇ ਜਾਣਾ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਕਹਿ ਲਈਏ ਕਿ ਦਬਾਅ ਪਾਉਣ ਦਾ ਕਾਰਨ ਹੋ ਸਕਦਾ ਹੈ, ਕਿਉਂਕਿ ਆਮ ਤੌਰ 'ਤੇ ਆਪਾਂ ਦੇਖਦੇ ਨਹੀਂ ਹਾਂ ਕਿ ਇੱਥੋਂ ਤੱਕ ਚਲੇ ਜਾਂਦੇ ਆ। ਤਾਂ ਦੂਜੇ ਪਾਸੇ ਦੇਰ ਸ਼ਾਮ ਦੀ ਖਬਰ ਇਹ ਆ ਕਿ ਜਦੋਂ ਰਾਮਗੜ੍ਹ ਦੇ ਵਿੱਚੋਂ ਈਡੀ ਨਿਕਲੀ ਹੈ 5:30 ਵਜੇ, ਤਾਂ ਵਿਰੋਧ ਵੀ ਹੋਇਆ, ਉਹਨਾਂ ਦੀਆਂ ਗੱਡੀਆਂ ਦਾ ਘਿਰਾਓ ਵੀ ਕੀਤਾ ਗਿਆ ਇਹਨਾਂ ਦੇ ਸਮਰਥਕਾਂ ਵੱਲੋਂ। ਜੀ 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 ਅਗਲੀ ਗੱਲ ਕਰ ਲਈਏ। ਖੱਟਰ ਸਰਕਾਰ ਨੇ ਮੰਨਿਆ ਵੀ ਕਿਸਾਨ ਸੰਘਰਸ਼ ਦੇ ਵਿੱਚ 68 ਲੋਕਾਂ ਦੀ ਹੋਈ ਆ ਮੌਤ। ਦੇਖੋ ਇਹ ਵੀ ਇਹਨਾਂ ਦਾ ਝੂਠ ਕਿੱਡਾ ਤਗੜਾ ਆ ਕਿ ਜਿਹੜੇ ਕੇਂਦਰੀ ਮੰਤਰੀ ਸੀਗੇ ਤੋਮਰ ਸਾਹਿਬ, ਉਹਨਾਂ ਨੇ ਵੇਖ ਲਓ, ਤੁਹਾਨੂੰ ਯਾਦ ਹੋ ਨਾ, ਸਟੇਟਮੈਂਟ ਦਿੱਤੀ ਸੀਗੀ ਸੰਸਦ ਦੇ ਵਿੱਚ ਖੜ ਕੇ ਤੇ ਸਾਡੇ ਕੋਲ ਕੋਈ ਜਾਣਕਾਰੀ ਨਹੀਂ ਹੈ ਜੇ ਕੋਈ ਕਿਸਾਨ ਉੱਥੇ ਗੁਜ਼ਰਿਆ ਹੀ ਨਹੀਂ। ਮੇਰੇ ਖਿਆਲ ਦੇ ਨਾਲ 1-2 ਦੀ ਗੱਲ ਕੀਤੀ ਸੀਗੀ ਕਿ ਇੱਕ ਸੁਸਾਈਡ ਹੋਈ ਹੈ ਤੇ ਇੱਕ ਨੈਚੁਰਲੀ ਡੈਥ ਆ। ਤਾਂ ਆਹ ਹੁਣ ਵੇਖ ਲਓ ਇਹ 68 ਬੋਲਣ ਡਏ ਨੇ। ਵੈਸੇ ਜੇ ਆਪਾਂ ਦੇਖੀਏ ਤਾਂ ਗਿਣਤੀ ਜਿਹੜੀ ਆ ਉਹ 300 ਤੋਂ ਉੱਤੇ ਆ ਤਕਰੀਬਨ। ਮੇਰਾ ਮੰਨਣਾ ਹੈ ਕਿ 350 ਤੋਂ 350 ਦੇ ਵਿਚਾਲੇ ਮੌਤ ਹੋ ਚੁੱਕੀ ਹੈ। ਜੇ ਆਪਾਂ ਐਕਸੀਡੈਂਟਲ ਮੌਤਾਂ ਦੇਖ ਲਈਏ, ਨੈਚੁਰਲ ਮੌਤਾਂ ਦੇਖ ਲਈਏ ਜਾਂ ਸੁਸਾਈਡ ਦੇਖ ਲਈਏ, ਉਹ ਸਾਰੀਆਂ ਜਿਹੜੀਆਂ ਮੌਤਾਂ ਗਿਣ ਕੇ ਉਹ 350 ਤੋਂ 350 ਦੇ ਵਿਚਾਲੇ ਬਣਦੀਆਂ। ਤਾਂ ਇਹਨਾਂ ਨੇ ਆਪਣੇ ਸਦਨ ਦੇ ਵਿੱਚ, ਹਾਊਸ ਦੇ ਵਿੱਚ 68 ਲੋਕਾਂ ਦੀ ਪੁਸ਼ਟੀ ਕੀਤੀ ਹੈ, ਜਿਹਦੇ ਵਿੱਚ 15 ਲੋਕਾਂ ਦੀ ਮੌਤ ਮਤਲਬ ਕਿ ਜਿੱਦਾਂ ਕਹਿ ਲਓ ਕਿ ਸੜਕ ਹਾਦਸਿਆਂ 'ਚ ਦੱਸੀ, 51 ਲੋਕ ਨੈਚੁਰਲੀ ਡੈਥ ਜਿਹਨੂੰ ਆਪਾਂ ਕਹਾਂਗੇ, ਤੇ 2 ਲੋਕਾਂ ਨੇ ਆਤਮ ਹੱਤਿਆ ਕੀਤੀ ਆ। 21 ਇਹਨਾਂ ਨੇ ਦੱਸਿਆ ਕਿ ਹਰਿਆਣੇ ਦੇ ਆ, 47 ਪੰਜਾਬ ਦੇ ਆ। ਤਾਂ ਖੈਰ ਗੱਲ ਇਹ ਆ ਕਿ ਇਹਨਾਂ ਨੇ ਸਾਫ਼ ਇਹ ਵੀ ਕਰ ਦਿੱਤਾ ਕਿ ਮ੍ਰਿਤਕਾਂ ਨੂੰ ਕੋਈ ਵਿੱਤੀ ਸਹਾਇਤਾ ਜਾਂ ਨੌਕਰੀ ਦੇਣ ਦਾ ਵਿਚਾਰ ਨਹੀਂ ਹੈ। ਚਲੋ ਉਹ ਇਹਨਾਂ ਨੂੰ ਛੱਡ ਦਈਏ ਆਪਾਂ, ਇਹਨਾਂ ਨੇ ਫੈਸਲਾ ਲੈਣਾ, ਇਹਨਾਂ ਦਾ ਰਾਜ ਆ। ਪਰ ਮਸਲਾ ਹੈ ਕਿ ਵੇਖੋ ਕਿੱਡਾ ਵੱਡਾ ਝੂਠ ਹੈ, ਕਿੱਡਾ ਵੱਡਾ ਫਰੇਬ ਹੈ ਨਾ, ਕਿ ਤੁਸੀਂ ਖੁਦ ਉੱਥੇ ਸਰਕਾਰ ਦੇ ਵਿੱਚ ਹੋ ਕੇ ਤੁਹਾਡਾ ਖੁਦ ਦਾ ਕੇਂਦਰੀ ਖੇਤੀ ਮੰਤਰੀ ਹੈ ਜਿਹੜਾ, ਉਹ ਇਹ ਗੱਲ ਕਹਿੰਦਾ ਕਿ ਨਹੀਂ ਜੀ ਮੌਤਾਂ 2 ਹੋਈਆਂ। ਉਹ ਵੀ ਐਗਜ਼ੈਕਟ ਮੇਰੇ ਖਿਆਲ ਦੇ ਨਾਲ ਜੇ ਆਪਾਂ ਦੇਖੀਏ ਉਹਨਾਂ ਦੀ ਸਟੇਟਮੈਂਟ ਦੇ ਵਿੱਚ ਕੁਛ ਵੀ ਨਹੀਂ ਹੈ ਕਿ ਉਹ ਇੱਕ ਨੈਚੁਰਲੀ ਡੈਥ ਦੱਸ ਕੇ ਜਾਂਦੇ ਆ ਜਾਂ ਇੱਕ ਮੇਰੇ ਖਿਆਲ ਦੇ ਨਾਲ ਉਹ ਸੁਸਾਈਡ ਦੱਸਦੇ ਆ। ਕੁਛ ਵੀ ਨਹੀਂ, ਪੁਖਤਾ ਕੁਛ ਵੀ ਨਹੀਂ ਜੇ ਆਪਾਂ ਕਹੀਏ। ਤਾਂ ਇੱਧਰ ਦੂਸਰੇ ਪਾਸੇ ਹਰਿਆਣਾ ਮੰਨ ਰਿਹਾ। ਤਾਂ ਜੋ ਵੀ ਹੈ, ਜਿਸਨੇ ਵੀ, ਹਾਲਾਂਕਿ ਇਹ ਵੀ ਪੁਖਤਾ ਨਹੀਂ ਦੇ ਰਹੇ ਡਾਟਾ, ਇਹ ਵੀ ਕੋਈ ਪੁਖਤਾ ਅੰਕੜਾ ਨਹੀਂ ਦੇ ਰਹੇ, ਪਰ ਜਿਵੇਂ ਉਹਨਾਂ ਨੇ ਝੂਠ ਬੋਲਿਆ ਤਾਂ ਵਾਕਈ ਬਹੁਤ ਹੈਰਾਨ ਕਰਨ ਵਾਲੀ ਗੱਲ ਹੈ। ਸੋ ਸ਼ਰਮਸਾਰ ਹੋਣਾ ਚਾਹੀਦਾ ਕਿ ਕਿਵੇਂ ਸਦਨ ਦੇ ਵਿੱਚ ਵੀ ਝੂਠ ਬੋਲੇ ਜਾ ਰਹੇ ਔਰ ਸੰਵੇਦਨਸ਼ੀਲ ਮੁੱਦਿਆਂ ਤੇ ਝੂਠ ਬੋਲੇ ਜਾ ਰਹੇ ਆ। ਜੀ ਜੀ ਅਗਲੀ ਗੱਲ ਕਰੀਏ। ਸੰਸਦ ਵਿੱਚ ਕਹਿੰਦੇ ਗੂੰਜਿਆ ਫਸਲਾਂ ਦੀ ਸਿੱਧੀ ਅਦਾਇਗੀ ਦਾ ਮੁੱਦਾ। ਹਾਂਜੀ, ਇਹ ਜਿਹੜਾ ਮਸਲਾ ਹੈ, ਇਹ ਮਸਲਾ ਵਾਕਈ ਜਿੱਦਾਂ ਕਹਿ ਲਓ ਕਿ ਇਸ ਵੇਲੇ ਇਸ ਲੜਾਈ ਨੂੰ ਹੋਰ ਮਗਾਉਣ ਵਾਲਾ, ਜਿਵੇਂ ਆਪਾਂ ਕਹਿੰਦੇ ਕਿ ਬਲਦੀ ਤੇ ਤੇਲ ਪਾਤਾ ਜੇ ਕਿਸੇ ਮੁੱਦੇ ਨੇ, ਤਾਂ ਉੱਦਾਂ ਹੀ ਆ ਇਹ ਵੀ ਇਸ ਵੇਲੇ ਮੁੱਦਾ ਜੇ ਤੁਸੀਂ ਦੇਖੋਗੇ ਇਸ ਲੜਾਈ ਨੂੰ ਭਖਾਉਣ ਵਾਲਾ ਆ। ਕਿਉਂਕਿ ਆੜ੍ਹਤੀਆਂ ਨੂੰ ਇਸ ਸਿਸਟਮ 'ਚੋਂ ਬਾਹਰ ਕਰਨ ਵਾਸਤੇ ਇਹਨਾਂ ਨੇ ਕਹਿ ਦਿੱਤਾ ਹੈ ਕਿ ਦੇਖੋ ਜੀ ਅਦਾਇਗੀ ਅਸੀਂ ਸਿੱਧੀ ਕਰਾਂਗੇ। ਔਰ ਸਿੱਧੀ ਅਦਾਇਗੀ ਦੇ ਵਿੱਚ ਵੀ ਇੱਕ ਪੰਗਾ ਇਹਨਾਂ ਨੇ ਇਹ ਪਾਇਆ ਵਾ ਕਿ ਜਿਹੜਾ ਕੋਈ ਕਿਸਾਨ ਵੇਚੂਗਾ ਫਸਲ, ਮਤਲਬ ਕਿ ਉਹ ਵੇਚਣੀ ਚਾਹੁੰਦਾ ਹੈ, ਫਰਜ਼ ਕਰੋ ਤੁਹਾਡੇ ਕੋਲ ਪੈਲੀ ਆ 5 ਕਿੱਲੇ, ਤੁਸੀਂ ਕਣਕ ਬੀਜੀ ਆ, ਤਾਂ ਉਹ ਤੁਹਾਡੇ ਤੋਂ ਫਰਦ ਮੰਗਣਗੇ, ਜਮ੍ਹਾਂਬੰਦੀ ਮੰਗਣਗੇ ਕਿ ਭਾਈ ਤੇਰੀ ਕਿੰਨੀ ਫਸਲ ਆ, ਕਿੰਨੀ ਪੈਲੀ ਆ ਤੇਰੇ ਕੋਲ, ਤੁਸੀਂ ਕਹੋਗੇ ਕਿ 5 ਕਿੱਲੇ ਆ। ਉਹ ਤੁਹਾਡਾ ਇੱਕ ਐਵਰੇਜ ਕੱਢ ਲੈਣਗੇ ਕਿ 50, ਮਤਲਬ ਕਿ 250 ਮਣ ਹੋ ਗਈ। ਠੀਕ ਹੈ, ਸਮਝ ਗਏ ਤੁਸੀਂ? 250 ਮਣ ਕਣਕ ਤੁਹਾਡੇ ਤੋਂ ਖਰੀਦਣਗੇ MSP ਤੇ। ਜੇ ਮੰਨ ਲਓ ਤੁਹਾਡਾ ਝਾੜ ਵੱਧ ਜਾਂਦਾ ਆ, 60 ਹੋ ਗਿਆ, 55 ਹੋ ਗਿਆ, ਹੋ ਸਕਦਾ ਉੱਥੇ ਰੱਟਾ ਪੈ ਜਾਵੇ। ਇਹ ਵੀ ਇੱਕ ਦਿੱਕਤ ਹੈ। ਆੜ੍ਹਤੀਆਂ ਵਾਲਾ ਤਾਂ ਆਪਾਂ ਮਾਜਰਾ ਸਮਝ ਹੀ ਰਹੇ ਹਾਂ, ਕਿਉਂਕਿ ਮੇਰੇ ਗੁਆਂਢ 2 ਸੂਬੇ ਆ, ਮੈਂ 2 ਗੁਆਂਢ ਸੂਬਿਆਂ ਦੇ ਵਿਚਾਲੇ ਰਹਿਣਾ, ਮਤਲਬ ਕਿ ਇੱਕ ਹਰਿਆਣਾ ਇੱਕ ਰਾਜਸਥਾਨ ਹੈ। ਇੱਥੇ ਇਸ ਤਰ੍ਹਾਂ ਦਾ ਹੀ ਸਿਸਟਮ ਆ। ਰਾਜਸਥਾਨ ਦੇ ਵਿੱਚ ਵੀ ਕੁਝ ਫਸਲ ਜਿਹੜੀ ਆ ਉਹ MSP ਤੇ ਖਰੀਦੀ ਜਾਂਦੀ ਹੈ, ਕੁਛ ਵਿਚਾਰਿਆਂ ਦੀ ਰਹਿ ਜਾਂਦੀ ਆ, ਉਹ ਪ੍ਰਾਈਵੇਟ ਵਪਾਰੀ ਵਪੂਰੀ ਜਿਹੜੇ ਆ ਲੁੱਟ ਖਸੁੱਟ ਕਰਕੇ ਲੈ ਜਾਂਦੇ ਆ। ਤੇ ਇੱਕ ਤੇ ਦਿੱਕਤ ਇਹ ਆ। ਦੂਜਾ ਮਸਲਾ ਜਿਹੜਾ ਬੀਬਾ ਹਰਸਿਮਰਤ ਕੌਰ ਬਾਦਲ ਨੇ ਉਠਾਇਆ
ਔਰ ਉਹਦੇ ਵਿੱਚ ਜ਼ਿਕਰ ਵੀ ਕੀਤਾ ਕਿ ਤਕਰੀਬਨ 40% ਕਿਸਾਨ ਇਸ ਤਰ੍ਹਾਂ ਦਾ ਜਿਹੜਾ ਜ਼ਮੀਨ ਠੇਕੇ ਤੇ ਲੈਂਦਾ ਹੈ। ਤਾਂ ਉਹਦੇ ਵਾਸਤੇ ਪੀਯੂਸ਼ ਗੋਇਲ ਨੇ ਕਹਿ ਦਿੱਤਾ, ਉਹ ਜਵਾਬ ਦਿੱਤਾ, ਉਹਨੇ ਆਖਿਆ ਭੈਣੇ ਗੱਲ ਤਾਂ ਇਹ ਆ ਕਿ ਤੁਸੀਂ ਵਕਾਲਤ ਕਰਦੇ ਹੁੰਦੇ ਸੀ ਕਦੇ ਸਾਡੇ ਨਾਲ ਰਹਿ ਕੇ, ਪਾਰਦਰਸ਼ਤਾ ਦੀ ਗੱਲ ਕਰਦੇ ਸੀ, ਹੁਣ ਤੁਸੀਂ ਉਹਨਾਂ ਲੋਕਾਂ ਨਾਲ ਹੀ ਖੜੋਗੇ ਜਿਹੜੇ ਕਿਸਾਨ ਨੂੰ ਲੁੱਟਣਾ ਚਾਹੁੰਦੇ ਆ, ਮਤਲਬ ਕਿ ਇਸ ਵਿਚੋਲੀਆ ਸਿਸਟਮ ਦੇ ਜ਼ਰੀਏ ਕਹਿ ਲਓ ਉਹਨਾਂ ਦੇ ਮੁਤਾਬਕ, ਉਹਨਾਂ ਦੀ ਸੋਚਣੀ ਦੇ ਮੁਤਾਬਕ ਕਿ ਤੁਸੀਂ ਨਹੀਂ ਚਾਹੁੰਦੇ ਕਿ ਕਿਸਾਨ ਦਾ ਫਾਇਦਾ ਹੋ ਜਾਵੇ, ਕਿਸਾਨ ਦਾ ਪੈਸਾ ਨਾ ਡੁੱਬੇ। ਉਹਨਾਂ ਨੇ ਉਲਟਾ ਸਵਾਲ ਦਾਗਿਆ। ਪਰ ਸਭ ਤੋਂ ਵੱਡੀ ਚਿੰਤਾ ਇਹੋ ਆ ਨਾ ਕਿ ਜਿਵੇਂ ਪੀਯੂਸ਼ ਗੋਇਲ ਨੇ ਕਹਿ ਦਿੱਤਾ ਕਿ ਦੇਖੋ ਜੀ ਇਹਦੇ 'ਚ ਕੀ ਆ, ਜੇ ਕੋਈ ਠੇਕੇ ਤੇ ਦਿੰਦਾ ਤਾਂ ਉਹ ਲਿਖ ਕੇ ਦੇ ਦੇਵੇ, ਉਹ ਰਿਕਾਰਡ 'ਚ ਆ ਜਾਏਗਾ। ਪਰ ਕੋਈ NRI ਆ, ਹੁਣ ਦੇਖੋ ਉਹਨੂੰ ਲਿਖਤ ਪੜਤ ਕਰਨੀ ਕਿੰਨੀ ਔਖੀ ਹੋ ਜਾਏਗੀ, ਇੱਕ ਨਵਾਂ ਯੱਬ ਪੈਦਾ ਹੋ ਜਾਏਗਾ। ਔਰ ਜਿੱਥੇ ਪੰਜਾਬ ਦਾ ਕਿਸਾਨ ਹੈ, ਪੰਜਾਬ ਦੇ ਕਿਸਾਨ ਨੂੰ ਤਾਂ ਕੋਈ ਦਿੱਕਤ ਹੀ ਨਹੀਂ ਹੈਗੀ, ਕਿਉਂਕਿ ਇਹਨਾਂ ਦੇ ਐਕਟ ਦੇ ਵਿੱਚ ਆਲਰੇਡੀ ਬਦਲਵਾਂ ਪ੍ਰਬੰਧ ਆ। ਜੇ ਆਪਾਂ APMC ਐਕਟ ਵੇਖੋਗੇ ਨਾ ਪੜ੍ਹ ਕੇ, ਤਾਂ ਉਹਦੇ ਵਿੱਚ ਸਾਫ਼ ਆਪਾਂ ਨੂੰ ਵੇਖਣ ਨੂੰ ਮਿਲੇਗਾ ਕਿ ਉਹਦੇ ਵਿੱਚ ਆਪਸ਼ਨਲੀ ਇਹ ਵੀ ਹੈ ਕਿ ਤੁਸੀਂ ਡਾਇਰੈਕਟ ਅਦਾਇਗੀ ਲੈ ਸਕਦੇ ਹੋ। ਇਹ ਨਹੀਂ ਹੈ ਕਿ ਵਾਇਆ ਤੁਹਾਨੂੰ ਆੜ੍ਹਤੀਏ ਲੈਣਾ ਹੀ ਜ਼ਰੂਰੀ ਹੈ। ਸੋ ਜਦੋਂ ਹੈਗਾ ਤੁਹਾਡੇ ਕੋਲ ਇੱਕ ਅਸਲ ਪ੍ਰਬੰਧ ਹੈਗਾ, ਤਾਂ ਉਹਦੇ ਵਿੱਚ ਇਸ ਤਰ੍ਹਾਂ ਦੀਆਂ ਦਿੱਕਤਾਂ ਪੇਸ਼ ਕੀਤੀਆਂ ਜਾ ਰਹੀਆਂ। ਮੇਰੇ ਖਿਆਲ ਦੇ ਨਾਲ ਇਹ ਮਸਲਾ ਉਹੀ ਆ ਕਿ ਜਿੱਦਾਂ ਆੜ੍ਹਤੀਆਂ ਨੂੰ 1400 ਕਰੋੜ ਰੁਪਈਆ ਆਉਂਦਾ ਕਿ ਘੱਟੋ ਘੱਟ ਪਹਿਲਾਂ ਇਹ ਖਤਮ ਕੀਤਾ ਜਾਵੇ, ਫਿਰ ਦੇਖਾਂਗੇ ਬਾਅਦ ਦੇ ਵਿੱਚ ਕੀ ਬਣਦਾ। ਪਰ ਇਹ ਗੱਲ ਜਿਹੜੀ ਆ ਉਹ ਸਾਫ਼ ਆ, ਸਪਸ਼ਟ ਆ ਕਿ ਜਦੋਂ ਇਸ ਤਰ੍ਹਾਂ ਦੀਆਂ ਵਿਵਸਥਾਵਾਂ ਬਦਲਦੀਆਂ ਨੇ, ਜਦੋਂ ਇਸ ਤਰ੍ਹਾਂ ਦੇ ਪ੍ਰਬੰਧ ਬਦਲਦੇ ਆ, ਉਹਦੇ ਵਿੱਚ ਫਿਰ ਮੁੜ ਕੇ ਕੱਲ੍ਹ ਨੂੰ ਜਦੋਂ ਕੋਈ ਨਫੇ ਨੁਕਸਾਨ ਹੁੰਦੇ ਉਹਦੀਆਂ ਕੋਈ ਜ਼ਿੰਮੇਵਾਰੀਆਂ ਨਹੀਂ ਉੱਠਦਾ। ਮਿਸਾਲ ਦੇ ਤੌਰ ਤੇ ਤੁਸੀਂ ਦੇਖ ਲਓ ਬਿਹਾਰ ਦਾ ਕੀ ਹਾਲ ਹੋਇਆ। ਮੈਂ ਹੁਣ ਡਾਟਾ ਕੱਢਦਾ ਪਿਆ ਸੀਗਾ ਵਿਹਲਾ ਬੈਠਾ, ਤੇ ਐਤਕੀ 2020 ਦੇ ਵਿੱਚ ਉੱਥੇ ਸਿਰਫ 1% ਫਸਲ ਜਿਹੜੀ ਆ ਨਾ ਉਹ ਸਰਕਾਰੀ ਮੁੱਲ ਤੇ ਵਿਕੀ ਆ, ਕਿਉਂਕਿ ਉੱਥੇ ਮੰਡੀਆਂ ਖਤਮ ਹੋ ਗਈਆਂ। ਤਾਂ ਉਹਦੀ ਹੁਣ ਕੋਈ ਜ਼ਿੰਮੇਵਾਰੀ ਨਹੀਂ ਲਏਗਾ। ਮਤਲਬ ਕਿ ਸਾਰੀ ਜਿੱਥੇ ਆਪਾਂ ਦੇਖੀਏ ਪੰਜਾਬ ਦੇ ਵਿੱਚ ਮੰਡੀ ਦੀ ਜੇ ਗਾਥਾ ਦੇਖੀਏ, ਤਾਂ ਖੁੱਲੀ ਮੰਡੀ ਦੇ ਵਿੱਚ ਕੋਈ ਤੁਹਾਨੂੰ ਇਹੋ ਜਿਹੀ ਨਜ਼ੀਰ ਤੇ ਮਿਲੇਗੀ ਨਹੀਂ ਜਿੱਥੇ ਕਿਸਾਨ ਜਿਹੜੇ ਆ ਉਹ ਬੜੇ ਮਤਲਬ ਕਿ ਖੁਸ਼ਹਾਲ ਹੋ ਗਏ ਆ। ਪਰ ਸਾਡੇ ਕੋਲ ਬਦਹਾਲ ਹੋਇਆ ਦਾ ਜ਼ਰੂਰ ਰਿਕਾਰਡ ਬੋਲਦਾ। ਮੇਰੇ ਕਹਿਣ ਦਾ ਮਤਲਬ ਕਿ ਕੱਲ੍ਹ ਨੂੰ ਕਿਸਾਨਾਂ ਨੂੰ ਲੋੜ ਪੈਂਦੀ, ਛੋਟੇ ਕਿਸਾਨ ਨੂੰ ਆੜ੍ਹਤੀਏ ਦਾ ਨੁਕਸਾਨ ਹੁੰਦਾ, ਜਾਂ ਕੱਲ੍ਹ ਨੂੰ ਉਹਦੇ ਪੈਸੇ ਕੱਟੇ ਜਾਂਦੇ ਆ, ਬੈਂਕ ਥਰੂ ਆਉਂਦੇ ਆ, ਜਾਂ ਕੱਲ੍ਹ ਨੂੰ ਕੁਛ ਹੋਰ ਲੈਂਡ ਰਿਕਾਰਡ ਮੇਨਟੇਨ ਕਰਨ ਦੇ ਵਿੱਚ ਦਿੱਕਤ ਆਉਂਦੀ ਹੈ, ਜਾਂ ਉਸ ਤੋਂ ਇਲਾਵਾ ਝਾੜ ਦੀ ਦਿੱਕਤ ਆਉਂਦੀ, ਉਹਦੀ ਜ਼ਿੰਮੇਵਾਰੀ ਕਿਸੇ ਨੇ ਨਹੀਂ ਚੁੱਕਣੀ। ਇੱਕ ਵਾਰੀ ਸਿਰਫ ਲੋਲੀਪੌਪ ਦਿੱਤੇ ਜਾ ਰਹੇ ਆ ਕਿ ਹਾਂ ਭਾਈ ਤੁਸੀਂ ਇਹਨੂੰ ਲੈ ਲਓ, ਤੁਸੀਂ ਇਹਨੂੰ ਪ੍ਰਵਾਨ ਕਰ ਲਓ, ਇਹ ਤੁਹਾਡਾ ਫਾਇਦਾ ਕਰੇਗਾ। ਜੀ ਉਦੋਂ ਕਹਿੰਦੇ ਸਿੱਧੂ ਤੇ ਮਜੀਠੀਏ ਦੇ ਵਿੱਚ ਵੀ ਤਣੀ ਆ ਅੱਜ ਇੱਥੇ। ਹਾਂਜੀ, ਇਹਨਾਂ ਦੀ ਆਪਸ ਦੇ ਵਿੱਚ ਹੋਈ ਆ। ਅੱਜ ਪਤਾ ਨਹੀਂ ਕਿੱਥੋਂ ਇੱਕ ਕਵਿਤਾ ਜੀ ਲੱਗੀ ਫਿਰਦੇ ਸੀਗੇ ਮਜੀਠੀਆ ਸਾਹਿਬ, ਉਹਨਾਂ ਨੇ ਕਿਤੇ ਗਾ ਦਿੱਤੀ ਆ। ਤੇ ਗਾਈ ਤਾਂ ਹੁਣ ਇਹ ਨਾ ਤੁਸੀਂ ਸੋਚਿਓ ਕਿਤੇ ਬਾਜਾ ਬੂਜਾ ਨਾਲ ਲੈ ਕੇ ਆਏ ਸੀਗੇ, ਬਾਂਸਰੀ ਵਾਲਾ ਵੀ ਨਾਲ ਸੀਗਾ, ਐਸਾ ਨਹੀਂ ਆ। ਉਹ ਕਵਿਤਾ ਕਿਤੇ ਸੁਣਾਉਣ ਲੱਗੇ ਸੀਗੇ ਤੇ ਉਹਦੇ ਤੋਂ ਝਗੜ ਪਏ ਆ। ਹੁਣ ਤੁਹਾਨੂੰ ਪਤਾ ਹੀ ਇਹਨਾਂ ਦੀ ਆਪਸ ਦੇ ਵਿੱਚ ਤੇ ਪੁਰਾਣੀ ਅਦਾਵਤ ਆ ਨਾ, ਦੋਨਾਂ ਦੀ ਪੁਰਾਣੀ ਖੁੰਦਕ ਕੀ ਆ ਕਿ ਮਜੀਠੀਆ ਜਿਵੇਂ ਸਿੱਧੂ ਸਾਂਗ ਲਾ ਕੇ ਕਹਿੰਦਾ ਹੁੰਦਾ ਸੀ ਮੇਰੇ ਕੋਲ ਆਉਂਦਾ ਹੁੰਦਾ ਸੀਗਾ। ਉਸ ਤੋਂ ਬਾਅਦ ਜਿਵੇਂ ਅਕਾਲੀ ਸਰਕਾਰ ਬਣੀ, ਦੋਵਾਂ ਦੀ ਕਿਤੇ ਨਾ ਕਿਤੇ ਪਾਵਰ ਨੂੰ ਲੈ ਕੇ ਸਿਆਸੀ ਹੱਥੋਂ ਪਾਈ ਹੋ ਗਈ, ਔਰ ਉਹਦੇ ਵਿੱਚ ਮਜੀਠੀਆ 2014 ਚ ਬਾਜ਼ੀ ਮਾਰ ਗਿਆ। ਟਿਕਟ ਜਿਹੜੀ ਆ ਉਹ ਸਿੱਧੂ ਦੀ ਕਟਵਾ ਦਿੱਤੀ ਗਈ। ਸਿੱਧੂ ਦੀ ਟਿਕਟ ਕਟਵਾਉਣ ਪਿੱਛੇ ਅਕਾਲੀ ਦਲ ਦਾ ਬਹੁਤ ਵੱਡਾ ਰੋਲ ਸੀ, ਖਾਸ ਤੌਰ ਤੇ ਮਜੀਠੀਆ ਦਾ। ਬਸ ਆਹੀ ਝਗੜੇ ਦੀ ਵਜ੍ਹਾ ਹੈ, ਜੇ ਆਪਾਂ ਇਹਨੂੰ ਮੂਲ ਤੌਰ ਤੇ ਸਮਝਣਾ ਹੋਵੇ, ਹੋਰ ਕੁਛ ਨਹੀਂ ਹੈ। ਸੋ ਇਹ ਫਿਰ ਆਪਸ ਦੇ ਵਿੱਚ ਪਹਿਲਾਂ ਚਰਨਜੀਤ ਚੰਨੀ ਤੇ ਫਿਰ ਬਾਅਦ ਦੇ ਵਿੱਚ ਸਿੱਧੂ ਜਿਹੜਾ ਹੈ ਉਹ ਉਲਝੇ ਆ। ਵੈਸੇ ਫਿਰ ਸਾਂਝੇ ਕਸਤੀ ਵਿਕਰਮ ਮਜੀਠੀਆ ਵੈਸੇ ਨਾ ਹੈ ਤੇ ਜਿੱਦਾਂ ਕਹਿ ਲਓ ਕਿ ਬੜਾ ਸੰਸਕਾਰ ਬਹੁਤ ਤਕੜਾ ਹੈ। ਉਹਨੇ ਕਿਹਾ ਕਿ ਇਹਨੇ ਬਹਾਨੇ ਨਾਲ ਚਲੋ ਜੀ ਕੁਝ ਸੁੱਤੇ ਲੋਕ ਜਾਗਦੇ ਪਏ ਆ ਨਾ, ਮਤਲਬ ਕਿ ਸਿੱਧੂ ਦਾ ਜ਼ਿਕਰ ਕੀਤਾ ਖਾਸ ਤੌਰ ਤੇ, ਕਿਉਂਕਿ ਸਿੱਧੂ ਜਿਹੜੇ ਆ ਉਹ ਬੈਠੇ ਤੇ ਰਹਿੰਦੇ ਆ ਸਦਨ ਦੇ ਵਿੱਚ ਚੁੱਪ ਜਿੱਦਾਂ ਕਹਿ ਲਓ ਕਿ ਬਿਲਕੁਲ ਠੰਡਿਆ ਹੋ ਕੇ। ਸੋ ਇਹ ਸਾਰਾ ਕੁਛ ਹੈ ਜਿਹੜਾ ਉਹ ਅੱਜ ਹੋਇਆ। ਪਰ ਬਹੁਤੀਆਂ ਜੇ ਆਪਾਂ ਦੇਖੀਏ ਤਲਖੀਆਂ ਜਿਹੜੀਆਂ ਉਹ ਅੱਜ ਇੰਨੀਆਂ ਵੇਖਣ ਨੂੰ ਨਹੀਂ ਮਿਲੀਆਂ ਜਿੰਨੀਆਂ ਕਿ ਪਿਛਲੇ ਦਿਨਾਂ ਦੇ ਵਿੱਚ ਵੇਖਣ ਨੂੰ ਮਿਲੀਆਂ। ਤਾਂ ਅੱਜ ਗੋਲੀਆਂ ਵੰਡੀਆਂ, ਅਕਾਲੀ ਦਲ ਵੱਲੋਂ ਗੋਲੀਆਂ ਵੰਡੀਆਂ ਗਈਆਂ। ਔਰ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਅੱਜ ਸਵੇਰੇ ਇਹਨਾਂ ਨੇ ਪੰਡਾਂ ਵੀ ਚੁੱਕ ਕੇ ਲਿਆਂਦੀਆਂ। ਆਮ ਆਦਮੀ ਪਾਰਟੀ ਵਾਲੇ ਜਿਹੜੇ ਸੀਗੇ ਪੰਡਾਂ ਚੁੱਕ ਕੇ ਲੈ ਕੇ ਆਏ ਸੀਗੇ ਕਿ ਇਹ ਝੂਠ ਦੀਆਂ ਪੰਡਾਂ ਜਿਹੜੀਆਂ ਉਹ ਚੁੱਕੀ ਫਿਰਦੇ, ਮਤਲਬ ਕਿ ਬਜਟ ਵਗੈਰਾ ਜੋ ਵੀ ਸੀਗਾ
ਤਾਂ ਇਹਨਾਂ ਨੇ ਮਿੱਠੀਆਂ ਗੋਲੀਆਂ ਵੰਡੀਆਂ, ਜਿਵੇਂ ਨਿੱਜ ਰਾਜਸਥਾਨੀ ਦਾ ਗਾਣਾ ਸੀ ਨਾ, ਤੇਰੀਆਂ ਮਿੱਠੀਆਂ ਗੋਲੀਆਂ ਵਰਗੇ ਲਾਰਿਆਂ ਨਾਲ ਜੀ ਪਰਚਾਉਂਦੇ ਆ। ਤਾਂ ਮਤਲਬ ਕਿ ਇਸ ਤਰ੍ਹਾਂ ਉਹਨਾਂ ਨੇ ਮਿੱਠੀਆਂ ਗੋਲੀਆਂ ਵੰਡੀਆਂ ਕਿ ਜਿਹੜੇ ਮਨਪ੍ਰੀਤ ਸਿੰਘ ਬਾਦਲ ਆ ਉਹਨਾਂ ਨੇ ਕੱਖ ਨਹੀਂ ਕੀਤਾ, ਬਸ ਮਿੱਠੀਆਂ ਗੋਲੀਆਂ ਦਿੱਤੀਆਂ ਨੇ ਤੁਹਾਨੂੰ। ਜੀ ਜੀ ਜੀ। ਕਹਿੰਦੇ ਹੁਣ ਭਾਰਤ ਸਰਕਾਰ ਨੇ ਹਿੰਦੂਆਂ ਦੇ ਜਥੇ ਨੂੰ ਵੀ ਨਹੀਂ ਦਿੱਤੀ ਕਟਾਸ ਰਾਜ ਮੰਦਿਰ ਪਾਕਿਸਤਾਨ ਜਾਣ ਦੀ ਇਜਾਜ਼ਤ। ਹਾਂਜੀ, ਜਦੋਂ ਖਟਾਸ ਹੀ ਆ ਗਈ ਰਿਸ਼ਤਿਆਂ ਦੇ ਵਿੱਚ ਤੇ ਫਿਰ ਉਦੋਂ ਤੁਹਾਨੂੰ ਪਤਾ ਹੀ ਆ ਕਿ ਕਟਾਸ ਰਾਜ ਦੀ ਜਿਹੜੀ ਯਾਤਰਾ ਸੀਗੀ ਉਹ ਕਿਵੇਂ ਸਫਲ ਹੋ ਜਾਣੀ ਸੀਗੀ। ਪਰ ਮੇਰੇ ਖਿਆਲ ਦੇ ਨਾਲ ਇਹ ਵੀ ਗਲਤ ਆ, ਜੇ ਇਹਨਾਂ ਨੇ ਸਿੱਖ ਜਥੇ ਨੂੰ ਨਹੀਂ ਆਉਣ ਦਿੱਤਾ ਤੇ ਉਹਨਾਂ ਨੂੰ ਨਹੀਂ ਚਾਹੀਦਾ ਸੀਗਾ। ਮੈਂ ਤੇ ਇਸ ਹੱਕ ਦੇ ਵਿੱਚ ਆ ਕਿ ਆਸਥਾ ਜਿਹੜੀ ਆ ਉਹਨੂੰ ਜ਼ਰੂਰ ਕਦਰ ਮਿਲਣੀ ਚਾਹੀਦੀ ਆ, ਸਤਿਕਾਰ ਮਿਲਣਾ ਚਾਹੀਦਾ, ਉਹਨੂੰ ਪਹਿਲ ਮਿਲਣੀ ਚਾਹੀਦੀ ਆ, ਕਿਉਂਕਿ ਇਹਦੇ ਨਾਲ ਤੁਹਾਡੇ ਰਿਸ਼ਤੇ ਜਿਹੜੇ ਆ ਨਾ ਅਗਾਂਹ ਸੁਖਾਲੇ ਹੁੰਦੇ ਆ, ਸੁਖਾਵੇਂ ਹੁੰਦੇ ਆ। ਜਾਂ ਕਲਚਰ ਐਕਟੀਵਿਟੀਜ਼ ਜਿਹੜੀਆਂ ਆਪਾਂ ਦੇਖਦੇ ਹਾਂ ਦੋ ਦੇਸ਼ਾਂ ਦੇ ਦਰਮਿਆਨ, ਜਾਂ ਸਪੋਰਟਸ ਐਕਟੀਵਿਟੀਜ਼ ਜੋ ਆਪਾਂ ਦੇਖਦੇ ਆ, ਉਹ ਸਾਰੀਆਂ ਬੰਦ ਪਈਆਂ ਨੇ। ਤਾਂ ਲੋਕ ਜਿਹੜੇ ਆ ਹੁਣ ਜਿਵੇਂ ਤੁਸੀਂ ਚੜ੍ਹਦੇ ਪੰਜਾਬ ਨੂੰ ਜਾਂ ਲਹਿੰਦੇ ਪੰਜਾਬ ਨੂੰ ਵੇਖ ਲਓਗੇ ਤੇ 100 ਬੰਦੇ ਨੂੰ ਪੁੱਛ ਲਓ, 90 ਇਹ ਗੱਲ ਕਹੂਗਾ ਕਿ ਹਾਂ ਭਾਈ ਖੋਲ ਦਿਓ ਵਾਟਰ ਕੂਲਰ, ਸਾਨੂੰ ਤੇ ਲੋੜ ਹੀ ਨਹੀਂ ਹੈ, ਅਸੀਂ ਤੇ ਵਰਤ ਵਰਤਾਅ ਵਾਸਤੇ ਤਿਆਰ ਹੈ, ਵਪਾਰ ਕਰੋ, ਸਾਡਾ ਕਲਚਰਲ ਇੱਕ ਜਿਹੜਾ ਜੁੜਾਅ ਆ ਉਹਨੂੰ ਦੁਬਾਰਾ ਬਹਾਲ ਕਰੋ। ਬਹੁਤ ਸਾਰੀਆਂ ਗੱਲਾਂ ਹੋਣਗੀਆਂ, ਪਰ ਸਰਕਾਰ ਆਪਣੇ ਪੱਧਰ 'ਤੇ ਸੋਚਦੀ ਆ, ਸਿਆਸਤ ਆਪਣੇ ਪੱਧਰ 'ਤੇ ਸੋਚਦੀ ਆ। ਤਾਂ ਇਹ ਮੇਰੇ ਖਿਆਲ ਦੇ ਨਾਲ ਗਲਤ ਫਿਰਦੇ ਆ। ਉਹਨਾਂ ਨੂੰ ਚਾਹੀਦਾ ਸੀਗਾ ਇਹਨਾਂ ਨੂੰ ਅਲਾਓ ਕਰਦੇ, ਪਰ ਜੋ ਭਾਰਤ ਸਰਕਾਰ ਨੇ ਕੀਤਾ ਉਹ ਵੀ ਦਰੁਸਤ ਨਹੀਂ ਸੀਗਾ। ਬੜੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਨਮੋਸ਼ੀ ਦਿੱਤੀ ਗਈ ਆ, ਜ਼ਲਾਲਤ ਦਿੱਤੀ ਗਈ ਆ। ਐਨ ਕੁਛ ਘੰਟੇ ਪਹਿਲਾਂ ਜਥਾ ਰੋਕ ਦਿੱਤਾ। ਹੁਣ ਮੇਰੇ ਸਾਹਮਣੇ ਟੈਲੀਵਿਜ਼ਨ ਚੱਲੀ ਜਾਂਦਾ ਹੈ ਕਿ ਇੱਥੇ ਜਿਹੜੇ ਪੁਰਾਣੇ ਖਿਡਾਰੀ ਸੀਗੇ ਨਾ, ਵੈਟਰਨ ਖਿਡਾਰੀ ਸਚਿਨ ਤੰਦੂਲਕਰ ਹੋ ਗਈ, ਇਹਨਾਂ ਦੀ ਇੱਕ ਚੈਂਪੀਅਨਸ਼ਿਪ ਚੱਲਦੀ ਪਈ ਆ, ਵਰਲਡ ਸੀਰੀਜ਼ ਉਹਨੂੰ ਕਹਿੰਦੇ ਨੇ, ਵਰਲਡ ਰੋਡ ਇੱਦਾਂ ਦੀ ਕੋਈ ਆ, ਅਨਅਕੈਡਮੀ ਰੋਡ ਸੇਫਟੀ ਵਰਲਡ ਸੀਰੀਜ਼ ਕੁਛ ਇਸ ਤਰ੍ਹਾਂ ਦਾ ਟਾਈਟਲ ਆ। ਉਹਦੇ ਵਿੱਚ ਹੁਣ ਤੁਸੀਂ ਦੇਖੋਗੇ ਮੇਰੇ ਖਿਆਲ ਦੇ ਨਾਲ ਛੱਤੀਸਗੜ੍ਹ ਦੇ ਵਿੱਚ ਹੋਣ ਡਈ ਆ, ਰਾਏਪੁਰ ਦੇ ਵਿੱਚ, ਤਾਂ ਉੱਥੇ ਹਜ਼ਾਰਾਂ ਦਰਸ਼ਕ ਜਿਹੜੇ ਆ ਉਹ ਮੈਚ ਦਾ ਲੁਤਫ ਲੈ ਰਹੇ ਆ। ਕਿੰਨਾ ਵਧੀਆ, ਮੈਂ ਤਾਂ ਕਹਿੰਦਾ ਵਧੀਆ। ਕਰੋਨਾ ਨੇ ਕਿੰਨੀ ਸਟ੍ਰੈਸ ਦਿੱਤੀ ਆ, ਤਾਂ ਘੱਟੋ ਘੱਟ ਠੀਕ ਆ। ਕੀ ਆ ਕਰੋਨਾ ਕੁਛ ਵੀ ਨਹੀਂ। ਹੁਣ ਇੱਥੇ ਇੰਡੀਆ ਵਾਲੇ ਤੇ ਬਿੱਦੀ ਬੁੱਧੀ ਫਿਰਦੇ ਉਹਨੂੰ, ਤਾਂ ਉੱਥੇ ਸਟੇਡੀਅਮ ਦੇ ਵਿੱਚ ਹਜ਼ਾਰਾਂ ਲੋਕ ਬੈਠੇ ਆ, ਤੇ ਜੇ ਕੋਈ ਜਥਾ ਬਣਾ ਕੇ ਚਲੇ ਜਾਂਦਾ, ਤੁਸੀਂ ਤਾਂ ਉਹਦੇ ਤੇ ਰੱਖ ਸਕਦੇ ਹੋ ਕੋਈ ਸ਼ਰਤ ਕਿ ਭਾਈ ਆਸਥਾ ਤੁਹਾਡੀ ਮੁਬਾਰਕ ਹੈ, ਜੇ ਜਾਣਾ ਤੇ ਵੇਖ ਲਓ ਆਹ ਸ਼ਰਤ ਆ, ਤੁਹਾਨੂੰ ਇੰਨੇ ਦਿਨ ਕੁਆਰੰਟੀਨ ਰਹਿਣਾ ਪਊਗਾ, ਜਾਂ ਤੁਹਾਨੂੰ ਆਪਣਾ ਜਿਹੜਾ ਨੈਗੇਟਿਵ ਟੈਸਟ ਆ ਜਿਹੜਾ ਉਹ ਵਿਖਾਉਣਾ ਪਵੇਗਾ। ਤੇ ਜੇ ਤੁਸੀਂ ਮਾੜਾ ਮੋਟਾ ਆ ਗਏ ਭਾਈ ਪੋਜ਼ੀਟਿਵ, ਤੇ ਤੁਹਾਨੂੰ ਆਪਣੇ ਹੋਟਲ ਦੇ ਵਿੱਚ ਰਹਿਣਾ ਪਊਗਾ, ਕਿਉਂਕਿ ਜਿਹੜਾ ਬੰਦਾ ਜਥੇ ਦਾ ਜਾਂ ਕਹਿ ਲਓ ਯਾਤਰਾ ਦਾ ਖਰਚਾ ਚੁੱਕ ਸਕਦਾ ਹੈ, ਉਹ ਆਪਣੀ ਆਸਥਾ ਦੇ ਮੁਤਾਬਕ ਇੱਥੇ ਕਿਉਂ ਨਹੀਂ ਕੋਈ ਕੁਛ ਹਜ਼ਾਰ ਦਾ ਖਰਚਾ ਚੁੱਕ ਸਕੂਗਾ। ਉਹ ਕਹੂਗਾ ਕੋਈ ਗੱਲ ਨਹੀਂ, ਠੀਕ ਹੈ, ਮੈਂ ਜਾਣਾ, ਮੈਂ ਮੱਥਾ ਟੇਕ ਕੇ ਆਊਂਗਾ, ਤੇ ਜੇ ਮੈਨੂੰ ਲੋੜ ਪਈ 5-10 ਦਿਨ ਮੈਂ ਆਪਣੇ ਕਿਰਾਏ ਤੇ, ਆਪਣੇ ਖਰਚੇ ਤੇ, ਆਪਣੇ ਭਾੜੇ ਤੇ ਰਹਿ ਸਕਦਾ। ਜੀ ਜੀ ਬਿਲਕੁਲ। ਇਹ ਹੁਣ ਦੇਖ ਲਓ ਇਹ ਕੁਛ ਹੋ ਰਿਹਾ ਆ। ਤੇ 10,113 ਕੰਪਨੀਆਂ ਨੇ ਕਾਰੋਬਾਰ ਬੰਦ ਕੀਤਾ ਅਪ੍ਰੈਲ 2020 ਤੋਂ ਫਰਵਰੀ 2021 ਤੱਕ। ਠੋਕੋ ਠੋਕੋ, ਹੁਣ ਤਾਲੀ ਠੋਕੋ, ਤਗੜੇ ਹੋ ਕੇ ਥਾਲੀ ਠੋਕੋ ਜਾਂ ਤਾਲੀ ਠੋਕੋ, ਇਹਦੇ ਨਾਲ ਹੀ ਸੂਤ ਆਉਣਾ। ਕੰਮ ਤੇ ਵਿਗੜਿਆ ਪਿਆ, ਜਾਂ ਤਾਂ ਤਾਲੀ ਠੋਕਦੇ ਹੋ ਜਾਂ ਥਾਲੀ ਠੋਕਦੇ ਹੋ। ਤਾਂ ਇਹ ਹੁਣ ਪਤਾ ਨਹੀਂ ਕੀ ਥਾਲੀ ਠਕਵਾਉਣਗੇ ਜਾਂ ਤਾਲੀ ਠਕਵਾਉਣਗੇ, ਪਰ ਇੱਥੇ ਸਿੱਧੇ ਤੌਰ ਤੇ ਕਹਿ ਸਕਦੇ ਹਾਂ ਕਿ ਕਾਰੋਬਾਰੀ ਠੁੱਕੀ ਪਈ ਆ। ਕਿ ਦੇਖ ਲਓ ਇਹਨਾਂ ਦਾ ਆਪਣਾ ਅੰਕੜਾ ਆ, ਜੇ ਆਪਾਂ ਕੁਝ ਇਸ ਤਰ੍ਹਾਂ ਦੀ ਰਿਪੋਰਟ ਸ਼ੇਅਰ ਕਰਾਂਗੇ ਤਾਂ ਇਹਨਾਂ ਦੇ ਸਮਰਥਕ ਔਖੇ ਹੋ ਜਾਂਦੇ, ਡਾਢੇ ਔਖੇ ਹੋ ਜਾਂਦੇ। ਮੈਂ ਇਹਨਾਂ ਨੂੰ ਚਿੜਾਉਣਾ ਨਹੀਂ ਚਾਹੁੰਦਾ, ਸਾਰੇ ਭੈਣ ਭਰਾ ਹੀ ਆ, ਤਾਂ ਕੁਛ ਔਖੇ ਹੋ ਜਾਂਦੇ ਕਿ ਤੁਸੀਂ ਇਹਨਾਂ ਦੇ ਮਗਰ ਪਏ ਹੋ, ਬਹੁਤ ਵਧੀਆ ਦੇਸ਼ ਚਲਾ ਰਹੇ ਆ ਵਗੈਰਾ ਵਗੈਰਾ। ਇਹ ਖੁਦ ਕਾਰਪੋਰੇਟ ਮਾਮਲਿਆਂ ਦੇ ਜਿਹੜੇ ਮੰਤਰਾਲੇ ਆ, MC ਜਿਹਨੂੰ ਆਪਾਂ ਕਹਿ ਦਿੰਦੇ ਮੰਤਰਾਲਾ ਜਿਹੜਾ, ਉਹਨਾਂ ਵੱਲੋਂ ਡਾਟਾ ਜਿਹੜਾ ਉਹ ਜਾਰੀ ਕੀਤਾ ਗਿਆ ਸਦਨ ਦੇ ਵਿੱਚ। ਇਹਨਾਂ ਨੇ ਜੋ ਦੱਸਿਆ ਉਹ ਕਹਿੰਦੇ ਆ ਕਿ ਕਰੋਨਾ ਮਹਾਮਾਰੀ ਦੇ ਕਾਰਨ ਸਵੈ ਇੱਛਤ 10,113 ਕੰਪਨੀਆਂ ਨੇ ਆਪਣੇ ਆਪ ਨੂੰ ਬਿਸਤਰਾ ਗੋਲ ਕਰਕੇ ਮਾਰਕੀਟ 'ਚੋਂ ਪਾਸੇ ਕਰ ਲਿਆ। ਕਿੰਨੀਆਂ? 10,113 ਕੰਪਨੀਆਂ। ਕਿੰਨਾ ਉਹ ਟੈਕਸ ਦਿੰਦੀਆਂ ਹੋਣਗੀਆਂ ਦੇਖ ਲਓ, ਕਿੰਨਾ ਉਹ ਰੁਜ਼ਗਾਰ ਦਿੰਦੀਆਂ ਹੋਣਗੀਆਂ, ਕਿੰਨੀ ਉਹਨਾਂ ਦੀ ਪ੍ਰੋਡਕਸ਼ਨ ਹੋਏਗੀ, ਤੁਸੀਂ ਆਪ ਹੀ ਅੰਦਾਜ਼ਾ ਲਾ ਲਓ। 10,113 ਕੰਪਨੀਆਂ ਖੜੀਆਂ ਕਰਨੀਆਂ ਕਿੰਨੀਆਂ ਮੁਸ਼ਕਿਲ ਹੈ, ਤੇ ਡੇਢ ਇੱਕੋ ਝਟਕੇ 'ਚ ਦਿੱਤੀਆਂ ਪ੍ਰਧਾਨ ਸੇਵਕ ਨਰਿੰਦਰ ਦਮੋਦਰ ਦਾਸ ਜੀ ਮੋਦੀ ਨੇ। ਦੇਖੋ ਲੋਕਡਾਊਨ ਤੇ ਸਾਰਿਆਂ ਨੇ ਲਾਇਆ ਹੈ, ਲੋਕਡਾਊਨ ਤੋਂ ਤੁਹਾਡੇ ਵੀ ਇੱਧਰ ਮਾੜਾ ਮੋਟਾ ਲੱਗਿਆ ਅੰਸ਼ਕ ਰੂਪ ਦੇ ਵਿੱਚ,
ਹਾਲੇ ਵੀ ਚੱਲੀ ਜਾਂਦਾ। ਮੈਂ ਜੀ। UK ਦੇ ਵਿੱਚ ਦੇਖਦਾ ਹੁੰਦਾ ਕਿ ਤਕਰੀਬਨ ਚੱਲੀ ਆਉਂਦਾ। ਕੈਨੇਡਾ ਦੇ ਵਿੱਚ ਵੀ ਹਾਲੇ ਇਹੋ ਜਿਹਾ ਹੀ ਆ, ਕੁਛ ਸ਼ਹਿਰਾਂ ਦਾ ਹੋਊਗਾ ਜਾਂ ਸਟੇਟਾਂ ਦਾ ਹੋਊਗਾ। ਪਰ ਆ ਜਿਹੜਾ ਸਾਡਾ ਲੋਕਡਾਊਨ ਹੈ, ਕਦੇ ਤੁਸੀਂ ਦੁਨੀਆ 'ਚ ਵੇਖਿਆ ਇਸ ਤਰ੍ਹਾਂ ਦਾ ਲੋਕਡਾਊਨ ਕਿ ਜਿੱਦਾਂ ਨੋਟਬੰਦੀ ਤੋਂ ਕੁਝ ਘੰਟੇ ਪਹਿਲਾਂ ਅਚਾਨਕ ਪ੍ਰਗਟ ਹੋ ਗਿਆ ਕਿ ਚਲੋ ਜੀ ਤੁਹਾਡੇ ਜਿਹੜੇ ਨੋਟ ਆ ਮਿੱਟੀ ਆ। ਲਓ ਆ ਕੋਈ ਗੱਲ ਹੋਈ ਆ ਤੇ ਤੁਹਾਡੇ ਆ ਨੋਟ ਜਿਹੜੇ ਆ 1000 ਦਾ ਨੋਟ ਆ, ਫਲਾਣਾ ਨੋਟ ਆ, ਇਹ ਮਿੱਟੀ ਆ। ਬਸ ਗੱਲ ਖਤਮ ਹੈ। ਅਗਲੇ ਦਿਨ ਲਾਈਨਾਂ ਲੱਗ ਗਈਆਂ, ਅਗਲੇ ਦਿਨ ਮਾਰੋ ਮਾਰ। ਤੇ ਉਹ ਜਿਹੜੇ ਪੀਜ਼ਾ ਆਰਡਰ ਕਰਨ ਵਾਲੇ ਸੀ ਉਹ ਵੀ ਜਦੋਂ ਪੁੱਛਦੇ ਸੀ ਕਿ ਭਾਜੀ ਕਿੱਥੇ ਲੈ ਕੇ ਆਈਏ ਪੀਜ਼ਾ, ਤੇ ਅਗਲਾ ਕਹਿੰਦਾ ਲਾਈਨ 'ਚ ਹੀ ਲੈ ਆ ਭਰਾਵਾ, ਮੈਂ ਫਲਾਣੀ ਬੈਂਕ ਦੇ ਅੱਗੇ ਲਾਈਨ 'ਚ ਖੜਾ ਵਾਂ। ਇਹੋ ਜਿਹਾ ਹਾਲ ਕਰ ਦਿੱਤਾ ਲੋਕਾਂ ਦਾ ਕਿ ਸਾਰਾ ਕੁਛ ਛੱਡ ਕੇ, ਵਿਆਹ ਸ਼ਾਦੀਆਂ ਸਭ ਭੁੱਲ ਕੇ ਲੋਕ 2000 ਦੇ ਨੋਟ ਮਗਰ ਭੱਜੇ ਫਿਰਦੇ ਸੀ, ਔਰ ਉਹ ਵੀ ਆਪਣਾ ਪੈਸਾ। ਇਸੇ ਤਰ੍ਹਾਂ ਇਹ ਲੋਕਡਾਊਨ ਬਹੁਤ ਸਾਰੇ ਮੁਲਕਾਂ ਨੇ ਲਾਇਆ ਹੋਏਗਾ, ਪਰ ਐਸਾ ਲੋਕਡਾਊਨ, ਐਸਾ ਬੇਵਕੂਫਾਨਾ ਕਦਮ ਕਿ 554 ਕੇਸ ਉਦਣ ਆਏ ਸੀਗੇ ਤੇ ਚੱਕ ਕੇ ਲੋਕਡਾਊਨ ਲਾ ਦਿੱਤਾ, ਔਰ 4 ਘੰਟਿਆਂ ਦਾ ਸਮਾਂ ਦਿੱਤਾ ਲੋਕਾਂ ਨੂੰ ਸੋਚਣ ਦਾ, ਵਿਚਾਰਨ ਦਾ, ਸੰਭਲਣ ਦਾ। ਔਰ ਉਹਦਾ ਨਤੀਜਾ ਵੇਖ ਲਓ ਤੁਹਾਡੇ ਸਾਹਮਣੇ ਕਿ ਜਿੱਦਾਂ 94,000 ਕੇਸ ਆਇਆ ਇੰਡੀਆ ਦੇ ਵਿੱਚ, ਉਦਣ ਇੰਡੀਆ ਅਨਲੌਕ ਸੀਗਾ। ਆ ਜਿਹੜੀ ਬਰਬਾਦੀ ਹੋਈ ਆ, ਇਹਨਾਂ ਨੂੰ ਪੁੱਛ ਕੇ ਵੇਖ ਲਿਓ, ਕਹਿ ਦੇਣਗੇ ਕੋਈ ਗੱਲ ਨਹੀਂ ਹੈ, ਭਾਰਤ ਮਾਤਾ ਦੇ ਨਾਮ ਤੇ ਇੰਨੀ ਕੋਈ ਬਰਬਾਦੀ ਨਹੀਂ ਤੁਸੀਂ ਸਹਿ ਸਕਦੇ। ਤੇ ਬਸ ਇਹੀ ਚੀਜ਼ਾਂ ਕਹਿ ਕੇ ਜਿਹੜਾ ਉਹ ਕਰਾਈ ਜਾਂਦੇ ਆ ਕੰਮ। ਤੇ ਬਹੁਤ ਬਹੁਤ ਸ਼ੁਕਰੀਆ ਮਿੰਟੂ ਜੀ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਮਿਲਦੇ ਹਾਂ ਜੀ ਅਗਲੀ ਵਾਰੀ। ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਸੋ ਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।